ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ ਅਤੇ ਇਸੇ ਤਰ੍ਹਾਂ 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਸੈਨ ਹੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 11 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜਿਹੜੇ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ, ਹੈਲਥ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਲਈ ਕਾਲ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਤਾਂ ਖਬਰਾਂ 'ਚ ਆਪਾਂ ਦੱਸਦੇ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਏਰੀਏ ਜਿਹੜੇ ਉੱਥੇ, ਜੇ ਮੌਸਮ ਦੀ ਗੱਲ ਕਰਦੇ ਜਾਈਏ, ਬਹੁਤ ਜ਼ਿਆਦਾ ਗਰਮੀ ਆ। ਅੱਜ ਬੇ ਏਰੀਏ 'ਚ ਵੀ ਕਾਫੀ ਜ਼ਿਆਦਾ ਜਿਹੜਾ ਟੈਂਪਰੇਚਰ ਆ, ਕੱਲ੍ਹ ਵੀ ਬਹੁਤ ਸੀ। ਬੇਕਰਸਫੀਲਡ ਏਰੀਏ 'ਚ ਆਲਰੇਡੀ ਜਿਹੜਾ ਆ 3 ਡਿਜਿਟ ਜਿਹੜਾ ਆ ਉਹ ਫਾਰਨਹਾਈਟ ਜਿਹੜਾ ਟੈਂਪਰੇਚਰ 100 ਡਿਗਰੀ ਤੋਂ ਵੱਧ ਚਲਾ ਗਿਆ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਬਹੁਤ ਸਾਰੇ ਏਰੀਏ ਦੇ ਵਿੱਚ ਅੱਗ ਲੱਗਣ ਦੀਆਂ ਸੰਭਾਵਨਾਵਾਂ ਹੈਗੀਆਂ ਆ ਅਤੇ ਕਈ ਜਗ੍ਹਾ 'ਚ ਛੋਟੀਆਂ ਛੋਟੀਆਂ ਅੱਗਾਂ ਲੱਗੀਆਂ ਵੀ ਹੋਈਆਂ ਹੈਗੀਆਂ ਜੀ। ਬਿਲਕੁਲ, ਆਲਮੋਸਟ ਸਾਰੀ ਸੈਂਟਰਲ ਵੈਲੀ ਦੇ ਵਿੱਚ, ਫ੍ਰੈਜ਼ਨੋ, ਬੇਕਰਫੀਲਡ, ਸੈਕਰਾਮੈਂਟੋ, ਜਿੰਨੇ ਵੀ ਇਨਲੈਂਡ ਵਾਲੇ ਇਲਾਕੇ ਆ, ਉੱਥੇ 100 ਡਿਗਰੀ ਜਾਂ ਉਸ ਤੋਂ ਵੱਧ ਜਿਹੜਾ ਅੱਜ ਦਾ ਜਿਹੜਾ ਤਾਪਮਾਨ ਰਹਿਣ ਵਾਲਾ ਆ। ਸੋ ਸਾਰੇ ਜਾਣੇ ਜਿਹੜੇ ਤਾਂ ਖਾਸ ਕਰਕੇ ਕੰਮ ਕਰਦੇ ਨੇ ਬਾਹਰ ਖੇਤਾਂ ਦੇ ਵਿੱਚ, ਪਾਣੀ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖੋ ਵੀ ਤੁਸੀਂ ਸਮੇਂ ਸਿਰ ਪਾਣੀ ਪੀਂਦੇ ਰਹੋ। ਜਿਹੜੇ ਵੀ ਬਾਹਰ ਜਾਂਦੇ ਆ, ਕਈ ਵਾਰੀ ਲੂ ਵੀ ਚੱਲਦੀ ਹੁੰਦੀ ਆ, ਸੋ ਉਸ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖੋ। ਬੰਦਾ ਡੀਹਾਈਡਰੇਟ ਨਹੀਂ ਹੋਣਾ ਚਾਹੀਦਾ ਅਜਿਹੇ ਮੌਸਮ ਦੇ ਵਿੱਚ। ਅਤੇ ਵੈਸੇ ਹੀ ਇਹਦੇ ਨਾਲ ਇਹ ਹੁੰਦਾ ਜੋ ਸਿੰਘ ਜੀ, ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਬੰਦਾ ਵੈਸੇ ਹੀ ਐਗਜ਼ੌਸਟਿਡ ਜਿਹਾ ਫੀਲ ਕਰਦਾ ਆ। ਸੋ ਪਾਣੀ ਵੱਧ ਤੋਂ ਵੱਧ, ਹਾਈਡਰੇਟ ਜਿਹੜਾ ਉਹ ਵੱਧ ਤੋਂ ਵੱਧ ਤੁਸੀਂ ਰਹੋ। ਕੁਛ ਕੁ ਦਿਨ ਦਾ ਜਿਹੜਾ ਇਹ ਮਾਹੌਲ ਆ, ਉਸ ਤੋਂ ਬਾਅਦ ਥੋੜ੍ਹਾ ਟੈਂਪਰੇਚਰ ਫਿਰ ਇਸ ਵੀਕਐਂਡ ਤੱਕ 80s ਦੇ ਵਿੱਚ ਚਲੇ ਜਾਣਾ ਆ। ਉਹਦੇ ਨਾਲ ਕਾਫੀ ਜਿਹੜੀ ਰਾਹਤ ਆ ਉਹ ਮਿਲੇਗੀ। ਸੋ ਹੀਟ ਵੇਵ ਬਹੁਤ ਜ਼ਿਆਦਾ ਆ। ਸੋ ਘਰੇ ਹੀ ਰਹੋ, ਅੰਦਰ ਹੀ ਰਹੋ। ਤੁਸੀਂ ਉਦੋਂ ਹੀ ਬਾਹਰ ਨਿਕਲਿਓ ਵੀ ਜਦੋਂ ਥੋੜ੍ਹਾ ਮੌਸਮ ਠੰਡਾ ਹੋ ਜਾਵੇ। ਸੋ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜੀ। ਬਿਲਕੁਲ। 2200 ਏਕੜ ਦੇ ਕਰੀਬ ਯੋਲੋ ਕਾਉਂਟੀ ਜਿਹੜੀ ਆ ਉੱਥੇ ਅੱਗ ਲੱਗੀ ਹੋਈ ਆ, ਜਿਹਨੂੰ ਫਾਇਰ ਫਾਈਟਰ ਬੁਝਾ ਰਹੇ ਆ। ਕਈ ਏਰੀਏ ਜਿਹੜੇ ਆ ਹਾਈ ਡੇਂਜਰ ਏਰੀਏ, ਰੈੱਡ ਫਲੈਗ ਏਰੀਆ ਵਾਰਨਿੰਗ ਦਿੱਤੀ ਗਈ ਹੈਗੀ ਆ। ਨਾਰਥਵੇ ਮਾਊਂਟੇਨਸ ਜਿਹੜੇ 1000 ਫੁੱਟ ਤੋਂ ਉੱਤੇ ਹੈਗੇ ਆ, ਗਰੂਨਵਿਲ ਏਰੀਆ, ਕਲੋਵਰਡੇਲ, ਕੈਲੀਸਟੋਗਾ ਅਤੇ ਇਸੇ ਤਰ੍ਹਾਂ ਸੈਨ ਰਫੇਲ ਦੇ ਲਾਗੇ ਛਾਗੇ ਇਹ ਜਿਹੜੇ ਹਾਈ ਡੇਂਜਰ ਏਰੀਆ ਦੱਸੇ ਗਏ ਆ। ਜਿਹੜਾ ਬੇ ਏਰੀਆ ਹੈਗਾ ਆ, ਉਹਦੇ ਵਿੱਚ ਵੀ ਕਹਿੰਦੇ ਪਈ ਜਿਹੜਾ ਹਾਈ ਵਿੰਡਸ ਅਤੇ ਹੌਟ ਵੈਦਰ ਹੋਣਾ ਹੈਗਾ ਆ। ਉਹਦੇ ਨਾਲ ਜਿਹੜੇ ਕਈ ਵਾਰ ਜਿੱਥੇ ਬੁਸ਼ਿਜ਼ ਹੁੰਦੀਆਂ ਹੈਗੀਆਂ ਆ, ਅੱਗ ਲੱਗਣ ਦੇ ਚਾਂਸ ਹੈਗੇ ਆ। ਸੋ PG&E ਨੇ ਬਹੁਤ ਸਾਰੇ ਏਰੀਏ ਦੇ ਵਿੱਚ ਜਿਹੜੀਆਂ ਆ ਆਪਣੀਆਂ ਸਰਵਿਸਿਜ਼ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸ਼ਟ ਡਾਊਨ ਕੀਤੀਆਂ, ਕਿਉਂਕਿ ਜਿਹੜੀਆਂ ਅੱਗ ਨਾ ਲੱਗ ਸਕੇ। ਜੀ ਬਿਲਕੁਲ, ਅੱਗ ਲੱਗਣ ਦੀ ਸੰਭਾਵਨਾ ਘੱਟ ਜਾਵੇ, ਇਸ ਦੇ ਕਰਕੇ ਉਹਨਾਂ ਨੇ ਇਹ ਕੰਮ ਕੀਤਾ ਆ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਵੀ ਫਿਰ ਵੀ ਜਿਹੜਾ ਕਰ ਸਕਦੇ ਨੇ। ਸੋ ਮੈਂਡੇਟਰੀ ਬਲੈਕਆਊਟ ਚੱਲ ਰਿਹਾ ਹੈਗਾ ਬਹੁਤ ਸਾਰੇ ਏਰੀਏ 'ਚ। ਕਹਿੰਦੇ ਵੀ ਜਿਹੜੇ ਜਨਰੇਟਰਸ ਹੈਗੇ ਆ, ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਬਾਈ ਕਰ ਰਹੇ ਹੈਗੇ ਆ ਪੋਰਟੇਬਲ ਜਨਰੇਟਰਸ। ਸੋ 1600 ਦੇ ਕਰੀਬ ਕਸਟਮਰਸ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ, ਨਾਪਾ, ਸੋਲਾਨੋ ਅਤੇ ਯੋਲੋ ਕਾਉਂਟੀ ਦੇ ਵਿੱਚ, ਅਤੇ ਇਸੇ ਤਰ੍ਹਾਂ ਲੇਕ ਵੈਰੀਐਸਾ ਏਰੀਆ ਜਿਹੜਾ ਆ, ਉਹਨਾਂ ਏਰੀਆ ਦੇ ਵਿੱਚ
ਇਹ ਜਿਹੜੀ ਆ PG&E ਨੇ ਇਹ ਸ਼ਟ ਡਾਊਨ ਕੀਤੀ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸੈਕੰਡ ਰਾਊਂਡ ਜਿਹੜਾ ਕਹਿੰਦੇ ਇਫੈਕਟ ਹੋਣਾ ਹੈਗਾ ਆ PG&E ਦਾ ਸ਼ਟ ਡਾਊਨ, ਉਹ ਜਿਹੜਾ ਆ ਉਹ ਪੈਰਾਡਾਈਜ਼ ਤੇ ਔਰੋਵਿਲ, ਬੈਂਗਰ, ਫੋਰੈਸਟ ਰੈਂਚ, ਚੀਕੋ, ਬੈਰੀ ਕ੍ਰੀਕ, ਪੈਲਮਰੋ, ਬਿਊਟ ਕਾਉਂਟੀ, ਔਰੀਗਨ ਹਾਊਸ, ਮੈਰੀਜ਼ਵਿਲ, ਵੀਟਲੈਂਡ, ਰੈਕਵਰੀ ਇਨ ਯੂਬਾ ਕਾਉਂਟੀ, ਤੇ ਇਹਨਾਂ ਏਰੀਆ ਦੇ ਵਿੱਚ ਵੀ ਜਿਹੜੀ ਬਿਜਲੀ ਦੇ ਸ਼ਾਰਟਕਟ ਹੋ ਸਕਦੇ ਆ, ਕਿਉਂਕਿ ਇਸ ਵਾਰੀ PG&E ਜਿਹੜੀ ਆ ਉਹ ਬਹੁਤ ਜ਼ਿਆਦਾ ਸਟ੍ਰਿਕਟ ਆ। ਕਹਿੰਦੇ ਕਿਤੇ ਵੀ ਸਾਨੂੰ ਲੱਗਿਆ ਜਿਹੜਾ ਆ ਪੀਕ ਟਾਈਮ ਜਿਹੜੇ ਹੋਏ ਗਰਮੀ ਦੇ, ਉਹ ਜਿਹੜੀ ਆ ਉਹ ਕੱਟ ਸਕਦੇ ਹੈਗੇ ਆ ਆਪਣੇ ਪੀਕ ਫਾਇਰ ਰਿਸਕ ਜਿੱਥੇ ਵੀ ਹੋਇਆ ਹੈਗਾ। ਪੈਰਾਡਾਈਜ਼ ਦੱਸ ਰਿਹਾ ਕੈਂਪ ਫਾਇਰ ਦੇ ਵਿੱਚ ਪਿਛਲੀ ਵਾਰੀ ਤੁਹਾਨੂੰ ਪਤਾ ਹੀ ਆ ਵੀ 85 ਦੇ ਕਰੀਬ ਲੋਕਾਂ ਦੀ ਜਿਹੜੀ ਆ ਉੱਥੇ ਮੌਤ ਹੋਈ ਸੀਗੀ। ਜੀ ਬਿਲਕੁਲ। ਸੋ ਇਹ ਇੱਕ ਵਾਰੀ ਫਿਰ ਖਤਰੇ ਵਾਲਾ ਜਿਹੜਾ ਮਾਹੌਲ ਆ ਇਸ ਟਾਈਮ ਪੂਰੇ ਕੈਲੀਫੋਰਨੀਆ ਦੇ ਵਿੱਚ, ਡਰ ਦਾ ਵੀ ਇਸੇ ਕਰਕੇ ਅੱਗ ਦੇ ਕਰਕੇ ਮਾਹੌਲ ਬਣਿਆ। ਸੋ ਬਾਰ-ਬਾਰ ਜਿੰਨੇ ਵੀ ਅਧਿਕਾਰੀ ਹੈਗੇ ਨੇ ਉਹ ਇਹੀ ਆਖ ਰਹੇ ਨੇ ਵੀ ਮੇਕ ਸ਼ੋਰ ਕਰੋ ਵੀ ਜਦੋਂ ਤੁਸੀਂ ਰੋਡ ਦੇ ਉੱਤੇ ਜਾਂਦੇ ਹੋ ਵੀ ਕੋਈ ਇੱਦਾਂ ਦੀ ਚੀਜ਼ ਨਾ ਹੋਵੇ ਜਿਹਦੇ ਕਰਕੇ ਚੰਗਿਆੜੀ ਹੋਵੇ, ਤੇ ਚੰਗਿਆੜੀ ਕਰਕੇ ਬਾਅਦ ਦੇ ਵਿੱਚ ਅੱਗ ਫੈਲ ਸਕਦੀ ਆ। ਜਿਹੜੇ ਸਿਗਰਟ ਸਮੋਕਰ ਵੀ ਆ ਉਹਨਾਂ ਨੂੰ ਵੀ ਵਿਸ਼ੇਸ਼ ਹਦਾਇਤਾਂ ਵੀ ਬਹੁਤ ਵਾਰੀ ਜਿਹੜੇ ਲੋਕ ਆ ਨਾ ਫੂਕ ਕੇ ਤੇ ਬਾਹਰ ਸਿੱਟ ਦਿੰਦੇ ਆ ਤੇ ਢਿੱਡ ਫੂਕਣੀ ਤੇ ਉਹ ਜਿਹੜੇ ਕਰਦੇ ਆ ਇਹ ਜਿਹੜੀ ਪੀਂਦੇ ਆ ਤੇ ਉਹ ਬਾਹਰ ਅੱਗ ਲਾਉਣ ਦਾ ਵੀ ਜਿਹੜਾ ਖਤਰਾ ਬਣ ਜਾਂਦਾ। ਬਹੁਤ ਥਾਵਾਂ ਦੇ ਉੱਤੇ ਇਰਦ ਗਿਰਦ ਜਿਹੜਾ ਇਹ ਕੰਮ ਹੋ ਰਿਹਾ ਆ। ਸੋ ਧਿਆਨ ਜਿਹੜਾ ਰੱਖਿਆ ਜਾਵੇ, ਜੇ ਕੋਈ ਤੁਸੀਂ ਜਾ ਰਹੇ ਹੋ ਡਰਾਈਵ ਕਰ ਰਹੇ ਹੋ ਤੇ ਤੁਹਾਨੂੰ ਕੋਈ ਗੱਡੀ ਵਾਲਾ ਇੱਦਾਂ ਸੁੱਟਦਾ ਨਜ਼ਰ ਆਉਂਦਾ ਤੇ ਤੁਰੰਤ ਉਹਦੇ ਬਾਰੇ ਇਤਲਾਹ ਕਰਨੀ ਚਾਹੀਦੀ ਆ, ਕਿਉਂਕਿ ਇੱਕ ਤਾਂ ਵੈਸੇ ਲਿਟਰਿੰਗ ਦਾ ਫਾਈਨ ਹੈਗਾ ਆ ਪੂਰੇ ਕੈਲੀਫੋਰਨੀਆ ਦੇ ਵਿੱਚ $1000 ਤੱਕ ਫਾਈਨ ਆ, ਤੇ ਜੇ ਇਦਾਂ ਦੀ ਚੀਜ਼ ਕੋਈ ਕਰਦਾ ਤੁਹਾਨੂੰ ਨਜ਼ਰ ਆਉਂਦਾ ਤੇ ਤੁਸੀਂ ਜ਼ਰੂਰ ਅਧਿਕਾਰੀਆਂ ਨੂੰ ਜਿਹੜਾ ਉਸ ਦੇ ਬਾਰੇ ਦੱਸੋ, ਤਾਂ ਜੋ ਇਸ ਤੋਂ ਪਹਿਲਾਂ ਵੀ ਅੱਗ ਬਾਅਦ ਦੇ ਵਿੱਚ ਕਿਤੇ ਭਾਂਬੜ ਨਾ ਮੱਚ ਜਾਵੇ, ਤੇ ਨਾਲੇ ਇਹੋ ਜਿਹੇ ਨੂੰ ਸਬਕ ਵੀ ਜਿਹੜਾ ਉਹ ਆਉਣਾ ਚਾਹੀਦਾ। ਤੁਸੀਂ ਦੱਸਦੇ ਸੀ ਵੀ ਸਿਗਰਟ ਸਿੱਟਣ ਦੀ ਟਿਕਟ ਦੀ ਇੱਕ ਵਿਕਟੋਰੀਆ ਪੁਲਿਸ ਜਿਹੜੀ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ 'ਚ ਵਿਕਟੋਰੀਆ ਸ਼ਹਿਰ ਆ, ਉੱਥੇ ਇੱਕ ਬੰਦੇ ਨੇ ਕਹਿੰਦਾ ਜਾ ਰਿਹਾ ਸੀ ਵੀ ਉਹਨੂੰ ਸਿਗਰਟ ਦਾ ਜਿਹੜਾ ਬੱਟ ਹੁੰਦਾ ਉਹ ਬਾਹਰ ਸਿੱਟ ਦਿੱਤਾ, ਤੇ ਉਹ ਤੋਂ ਬਾਅਦ ਕਿਸੇ ਨੇ ਰਿਪੋਰਟ ਕੀਤਾ ਤੇ ਪੁਲਿਸ ਨੇ ਉਹਨੂੰ $575 ਦੀ ਜਿਹੜੀ ਟਿਕਟ ਉੱਥੇ ਦਿੱਤੀ। ਡ੍ਰੌਪ, ਰਿਲੀਜ਼ ਐਂਡ ਮਿਸਹੈਂਡਲ ਵਾਰਨਿੰਗ ਸਬਸਟੈਂਸ। ਸਭ ਤੋਂ ਜ਼ਿਆਦਾ ਜਿਹੜੀਆਂ ਅੱਗ ਦਾ ਖਤਰਾ ਜਾਂ ਤਾਂ ਸਿਗਰਟ ਸਿੱਟਣ ਨਾਲ ਹੁੰਦਾ, ਜਾਂ ਕਈ ਵਾਰੀ ਕੀ ਆ ਕਈ ਏਰੀਆ 'ਚ ਜਿੱਦਾਂ ਹੁਣ ਦਿਨ ਨੂੰ ਗਰਮੀ ਹੁੰਦੀ ਆ ਤੇ ਸਵੇਰ ਨੂੰ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਆ, ਖਾਸ ਕਰਕੇ ਪਹਾੜੀ ਵਾਲੇ ਏਰੀਆ 'ਚ, ਤੇ ਉੱਥੇ ਲੋਕ ਕਈ ਜਿਹੜੇ ਆ ਕੈਂਪ ਜਿਹੇ ਨਹੀਂ ਲਾਏ ਹੁੰਦੇ ਆ, ਛੋਟੇ ਛੋਟੇ ਟੈਂਟ ਲਾਏ ਆ, ਤੇ ਉਹ ਅੱਗ ਲਾਉਣ ਦੀ ਟਰਾਈ ਕਰਦੇ ਹੈਗੇ। ਉਹਦੇ ਨਾਲ ਵੀ ਜਿਹੜੀਆਂ ਪਿਛਲੇ ਸਮਿਆਂ 'ਚ ਅੱਗਾਂ ਲੱਗੀਆਂ ਹੈਗੀਆਂ। ਜੀ ਆਓ ਅਗਲੀ ਜਿਹੜੀ ਆਪਾਂ ਖਬਰਾਂ ਉਸ ਦੇ ਉੱਤੇ ਵੀ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ। ਨੈਂਸੀ ਪਲੋਸੀ ਨੇ ਬੀਤੇ ਦਿਨੀ ਜਿਹੜੀ ਇੱਕ ਇੰਟਰਵਿਊ ਜਿਹੜੀ ਉਹ ਦਿੱਤੀ ਆ, ਤੇ ਅਕਸਰ ਆਪਾਂ ਦੇਖਦੇ ਹਾਂ ਵੀ ਉਹਨਾਂ ਦਾ ਤੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਿੰਘ ਆ ਉਹ ਫਸੇ ਰਹਿੰਦੇ ਆ, ਕੁਛ ਨਾ ਕੁਛ ਇੱਕ ਦੂਜੇ ਨੂੰ ਜਿਹੜੀ ਬਿਆਨਬਾਜ਼ੀ ਕਰਦੇ ਰਹਿੰਦੇ। ਜ਼ਿਆਦਾਤਰ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹ ਇਹਨਾਂ ਦੇ ਉੱਤੇ ਤਿੱਖੀ ਜਿਹੜੀ ਬਿਆਨਬਾਜ਼ੀ ਕਰਦੇ ਰਹਿੰਦੇ ਆ, ਤੇ ਉਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹੀ ਆਖਿਆ, ਕਹਿੰਦੇ ਆਈ ਐਮ ਡਨ ਵਿਦ ਹਿਮ, ਵੀ ਮੈਂ ਬਸ ਹੁਣ ਇਹਦੇ ਨਾਲ ਜੋ ਕਰਨਾ ਸੀ ਉਹ ਹੋ ਗਿਆ ਆ, ਤੇ ਕਹਿੰਦੇ ਵੀ ਮੈਂ ਹੁਣ ਇਸ ਦੇ ਬਾਰੇ ਹੋਰ ਗੱਲ ਵੀ ਜਿਹੜਾ ਆ ਉਹ ਨਹੀਂ ਕਰਨਾ ਚਾਹੁੰਦੀ। ਤੇ ਜਦੋਂ ਵੀ ਜਿੰਨੀ ਵਾਰੀ ਵੀ ਆਪਾਂ ਦੀ ਗੱਲ ਕਰਦੇ ਆ ਤੇ ਉਸ ਦੀ ਜਿਹੜੀ ਕਹਿ ਲਓ ਵੀ ਚਰਚਾ ਜਿਹੜੀ ਉਹ ਜ਼ਿਆਦਾ ਹੁੰਦੀ ਆ। ਸਭ ਨੂੰ ਪਤਾ ਹੈ ਵੀ ਹਾਊਸ ਦੇ ਸਪੀਕਰ ਨੈਂਸੀ ਪਲੋਸੀ ਦੇ ਉੱਤੇ ਉਹਨਾਂ ਦੇ ਹੀ ਡੈਮੋਕ੍ਰੇਟ ਦੇ ਜਿਹੜੇ ਹੋਰ ਕਈ ਉਹਨਾਂ ਦੇ ਫਰੈਸ਼ਮੈਨ ਕਾਂਗਰਸਵੂਮਨ ਹੈਗੇ ਆ, ਉਹ ਪ੍ਰੈਸ਼ਰ ਪਾ ਰਹੇ ਆ ਵੀ ਇਹਨਾਂ ਦੇ ਖਿਲਾਫ ਇੰਪੀਚਮੈਂਟ ਦਾ ਆਰਟੀਕਲ ਆ ਉਹ ਹਾਊਸ ਦੇ ਵਿੱਚ ਲਿਆਂਦਾ ਜਾਵੇ, ਪਰ ਉਹਨਾਂ ਨੇ ਇਸ ਚੀਜ਼ ਤੋਂ ਪੂਰਾ ਟਾਲਾ ਜਿਹੜਾ ਹਾਲ ਦੀ ਘੜੀ ਵਟਿਆ ਹੋਇਆ ਆ। ਪਰ ਇਹ ਪ੍ਰੈਸ਼ਰ ਉਹਨਾਂ ਦੇ ਉੱਤੇ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਵੀ ਇੰਪੀਚਮੈਂਟ ਪ੍ਰੋਸੀਡਿੰਗਸ ਆ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾ ਸਕਣ। ਜੀ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਇੱਕ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਕਾਕਸ ਹੋਈ ਸੀ, ਉਹਦੇ ਵਿੱਚ ਨੈਂਸੀ ਪਲੋਸੀ ਨੇ ਕਿਹਾ ਸੀ ਵੀ ਮੈਂ ਚਾਹੁੰਦੀ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਕਿਸੇ ਨਾ ਕਿਸੇ ਟਾਈਮ ਜੇਲ੍ਹ ਦੇ ਵਿੱਚ ਹੋਣ। ਇਹਦੇ ਸੰਬੰਧ ਦੇ ਵਿੱਚ ਜਦੋਂ CNN ਦੇ ਹੋਸਟ ਜਿਹੜੇ ਆ ਮਨੂ ਰਾਜੂ, ਉਹਨਾਂ ਨੇ ਵਾਰ-ਵਾਰ ਪੁੱਛਿਆ, ਉਹ ਕਹਿੰਦੇ ਵੀ ਜਿਹੜੀਆਂ ਸਾਡੀਆਂ ਗੱਲਾਂ ਕਾਕਸ 'ਚ ਹੁੰਦੀਆਂ ਆ ਉਹ ਅਸੀਂ ਬਾਹਰ ਨਹੀਂ ਡਿਸਕਲੋਜ਼ ਕਰਦੇ, ਪਰ ਪ੍ਰੈਜ਼ੀਡੈਂਟ ਟਰੰਪ ਨੇ ਕੁਛ ਇੱਦਾਂ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਕਰਕੇ ਉਹਨਾਂ ਨੂੰ ਜਿਹੜਾ ਆ ਇੰਪੀਚ ਕੀਤਾ ਜਾ ਸਕਦਾ। ਉਹ ਤੋਂ ਬਾਅਦ ਫਿਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਕਾਫੀ ਜਿਹੜੇ ਤੱਤੇ ਬਿਆਨ ਨੈਂਸੀ ਪਲੋਸੀ ਦੇ ਉਲਟ ਦਿੱਤੇ ਸੀ। ਸੋ ਇਸ ਕਰਕੇ ਕਸ਼ਮਕਸ਼ ਚੱਲ ਰਹੀ ਆ ਦੋਨਾਂ ਦੇ ਵਿੱਚ। ਦੇਖੋ ਹੁਣ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈਗਾ।
ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲਬਾਤ ਕਰਦੇ ਜਾਈਏ ਹਰਜੋਤ ਸਿੰਘ ਜੀ, ਜਿਹੜੇ ਕਮਰਸ ਦੇ ਜਿਹੜੇ ਸੈਕਟਰੀ ਹੈਗੇ ਆ ਵਿਲਬਰ ਰੌਸ, ਉਹਨਾਂ ਨੇ ਇਸ਼ਾਰਾ ਜਿਹੜਾ ਕੀਤਾ, ਕਹਿੰਦੇ ਅਮਰੀਕਾ ਤੇ ਚਾਈਨਾ ਜਿਹੜਾ ਉਹਨਾਂ ਨੇ ਅਮਰੀਕਾ ਤੇ ਚਾਈਨਾ ਕਹਿੰਦੇ ਨਹੀਂ, ਹੁਣ ਅਮਰੀਕਾ ਮਤਲਬ ਟਰੰਪ ਹੀ ਕਹਿੰਦੇ ਆ ਵੀ ਟਰੰਪ ਤੇ ਚਾਈਨਾ ਦੇ ਦਰਮਿਆਨ ਕੋਈ ਨਾ ਕੋਈ ਜਿਹੜਾ ਟ੍ਰੇਡ ਡੀਲ ਆ ਉਹ ਬਣ ਜਾਊਗੀ। ਤੇ ਕਹਿੰਦੇ ਵੀ ਜਿਹੜਾ ਇਸ ਟਾਈਮ ਗੱਲਬਾਤ ਕਿਸੇ ਪਾਸੇ ਸਿਰੇ ਨਹੀਂ ਚੜ ਰਹੀ, ਪਰ ਉਹਨਾਂ ਨੂੰ ਵਿਸ਼ਵਾਸ ਆ ਵੀ ਇਹਨਾਂ ਦੇ ਦਰਮਿਆਨ ਕੋਈ ਨਾ ਕੋਈ ਸਮਝੌਤਾ ਹੋ ਜਾਊਗਾ। ਕੱਲ੍ਹ ਹੀ ਆਪਾਂ ਜ਼ਿਕਰ ਕੀਤਾ ਸੀ, ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਚਾਈਨਾ ਵਾਲਿਆਂ ਨੂੰ ਸਿੱਧੀ ਹੋਈ ਚੇਤਾਵਨੀ ਕੀ ਧਮਕੀ ਹੋਈ ਜਿਹੜੀ ਦਿੱਤੀ ਸੀ, ਕਹਿੰਦੇ ਵੀ ਜੇ G20 ਦੇ ਸੰਮੇਲਨ ਦੇ ਵਿੱਚ ਜਾਪਾਨ 'ਚ ਉਹ ਨਹੀਂ ਪਹੁੰਚੇ ਤੇ ਉੱਥੇ ਆ ਕੇ ਉਹਨਾਂ ਦੇ ਨਾਲ ਟ੍ਰੇਡ ਦੇ ਬਾਰੇ ਗੱਲਬਾਤ ਉਹਨਾਂ ਨੇ ਨਹੀਂ ਕੀਤੀ ਤਾਂ ਜਿਹੜੇ ਰਹਿ ਗਏ 60% ਉਤਪਾਦ ਹੈਗਾ ਆ ਉਹਨਾਂ ਉੱਤੇ ਵੀ ਉਹਨਾਂ ਨੇ ਟੈਰਿਫ ਜਿਹੜਾ ਉਹ ਠੋਕ ਦੇਣਾ ਹੈਗਾ ਆ। ਸੋ ਚਾਈਨਾ ਵਾਲੇ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਉਹ ਵੀ ਲੱਗੇ ਹੋਏ ਆ। ਸੋ ਕਮਰਸ ਸੈਕਟਰੀ ਵਿਲਬਰ ਰੌਸ ਉਹਨਾਂ ਨੇ ਇਹ ਇੱਕ ਭਵਿੱਖਬਾਣੀ ਜਿਹੜੀ ਕੀਤੀ ਆ ਵੀ US ਤੇ ਚਾਈਨਾ ਵੀ ਉਹ ਜਿਹੜੇ ਸਫਲਤਾਪੂਰਵਕ ਇੱਕ ਟ੍ਰੇਡ ਡੀਲ ਆ ਉਹ ਬਣਾਉਣ ਦੇ ਵਿੱਚ ਕਾਮਯਾਬ ਰਹਿਣਗੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ ਆ। ਇੱਕ ਨਵੀਂ ਫੁਟੇਜ ਸ਼ੋ ਹੋਈ ਆ ਵੀ ਕਿਸ ਤਰ੍ਹਾਂ ਜਿਹੜੀ ਵਾਲ ਦੇ ਲਾਗੇ 134 ਦੇ ਕਰੀਬ ਸੈਂਟਰਲ ਅਮਰੀਕਨ ਕਹਿੰਦੇ ਤੁਰ ਰਹੇ ਸੀ ਤੇ ਉਹ USA ਦੇ ਵਿੱਚ ਐਂਟਰ ਹੋਣ ਦੇ ਲਈ। ਪਿਛਲੇ ਦਿਨਾਂ ਦੇ ਵਿੱਚ ਕਾਫੀ ਮਾਹੌਲ ਜਿਹੜਾ ਗਰਮਾਇਆ ਸੀ USA ਤੇ ਮੈਕਸੀਕੋ ਦੇ ਵਿੱਚ, ਤੇ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਕਿਹਾ ਸੀ ਵੀ ਜੂਨ 10 ਤੋਂ ਉਹ 5% ਟੈਰਿਫ ਜਿਹੜੀਆਂ ਮੈਕਸੀਕੋ ਤੋਂ ਚੀਜ਼ਾਂ ਆਉਂਦੀਆਂ USA ਵੱਲ ਉਹਨਾਂ ਦੇ ਉੱਤੇ ਲਾ ਦੇਣਗੇ, ਅਨਲੈਸ ਕਿ ਉਹ ਆਪਣੇ ਮੁਲਕ ਦੇ ਵਿੱਚੋਂ ਜਿਹੜੇ ਗਵਾਟੇਮਾਲਾ ਜਾਂ ਹੰਡੂਰਾਸ ਤੋਂ ਜਿਹੜੇ ਇਲੀਗਲੀ ਲੋਕ USA 'ਚ ਐਂਟਰ ਹੁੰਦੇ ਆ ਉਹਨਾਂ ਨੂੰ ਉਹ ਰੋਕਣਗੇ। ਤੇ ਉਹ ਤੋਂ ਬਾਅਦ ਉਹਨਾਂ ਨੇ 6 ਤੋਂ 7,000 ਦੇ ਕਰੀਬ ਆਪਣੇ ਜਿਹੜੇ ਫੌਜੀ ਆ ਮੈਕਸੀਕੋ ਨੇ ਆਪਣੇ ਗਵਾਟੇਮਾਲਾ ਬਾਰਡਰ ਦੇ ਉੱਤੇ ਲਾਏ ਹੈਗੇ ਆ, ਪਰ ਸਟਿਲ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਉਸੇ ਤਰ੍ਹਾਂ ਹੋ ਰਹੀ ਹੈਗੀ ਆ। ਤੇ ਨਿਊਯਾਰਕ ਟਾਈਮ ਨੇ ਇੱਕ ਸਟੋਰੀ ਵੀ ਰਨ ਕੀਤੀ ਸੀ ਵੀ ਇਹ ਤਾਂ ਪਹਿਲਾਂ ਹੀ ਇਦਾਂ ਹੋਇਆ ਸੀ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਜਿਹੜਾ ਇਲੀਗਲ ਇਮੀਗ੍ਰੇਸ਼ਨ ਵਾਲੇ ਮੁੱਦੇ ਦੇ ਉੱਤੇ ਜਿਹੜੀ ਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਮੈਕਸੀਕੋ ਦੀ ਗੱਲਬਾਤ ਨਹੀਂ ਹੋਈ। ਤੇ ਫਿਰ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਚੰਗੇ ਤੱਤੇ ਜਾਏ ਜਿਹੜੇ ਬਿਆਨ ਆ ਉਹ ਦਿੱਤੇ ਸੀਗੇ ਨਿਊਯਾਰਕ ਟਾਈਮ ਦੇ ਉਲਟ, ਪਈ ਇਹ ਜਿਹੜੀ ਆ ਫੇਲਿੰਗ ਨਿਊਯਾਰਕ ਟਾਈਮ ਜਿਸ ਤਰ੍ਹਾਂ ਉਹ ਹਮੇਸ਼ਾ ਕਹਿੰਦੇ ਹੀ ਹੁੰਦੇ ਹੈਗੇ ਆ। ਪਰ ਜਿਹੜਾ US ਤੇ ਮੈਕਸੀਕੋ ਦਾ ਜਿਹੜਾ ਬਾਰਡਰ ਆ ਇੱਕ ਤਰ੍ਹਾਂ ਨਾਲ ਕਹਿੰਦੇ ਪਈ ਬਹੁਤ ਹੀ ਇਹ ਐਮਰਜੈਂਸੀ ਵਾਲੀ ਸਿਚੁਏਸ਼ਨ ਤੇ ਬਣਿਆ ਹੋਇਆ ਹੈ, ਖਾਸ ਕਰਕੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ। ਜੇ ਦੇਖਦੇ ਜਾਈਏ ਕਹਿੰਦੇ ਪਈ ਮਈ ਮਹੀਨੇ ਦੇ ਵਿੱਚ 1,33,000 ਲੋਕ ਜਿਹੜੇ ਅਰੈਸਟ ਹੋਏ ਹੈਗੇ ਆ। ਇਹ ਸਭ ਤੋਂ ਜ਼ਿਆਦਾ ਜਿਹੜੇ ਆ ਹਾਈਐਸਟ ਨੰਬਰ ਹੈਗੇ ਆ ਮਾਈਗ੍ਰੈਂਟਸ ਜਿਹੜੇ ਅਰੈਸਟ ਹੋਏ ਹੈਗੇ ਆ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ CBP ਕਮਿਸ਼ਨਰ ਜੌਨ ਸੈਂਡਰਸ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਅਪ੍ਰੈਲ ਦੇ ਵਿੱਚ ਜਿਹੜੇ ਅਰੈਸਟ ਹੋਏ ਸੀ ਉਹ 99,304 ਹੋਏ ਸੀ। ਇੱਕ ਤਰ੍ਹਾਂ ਨਾਲ ਸਾਡੀ ਜਿਹੜੀ ਆ ਇਹ ਫੁੱਲ ਬਲੋਨ ਐਮਰਜੈਂਸੀ ਬਾਰਡਰ ਦੇ ਉੱਤੇ ਚੱਲ ਰਹੀ ਆ। ਜੀ ਬਿਲਕੁਲ। ਤੇ ਹੁਣ ਵੈਸੇ ਇਸ ਦੇ ਉੱਤੇ ਜਿਹੜੇ ਚੱਕ ਸ਼ੂਮਰ ਨੇ ਜਿਹੜੀ ਚੁਸਕੀ ਲੈਂਦੇ ਹੋਏ ਬਿਆਨ ਜਿਹੜਾ ਉਹਨਾਂ ਨੇ ਟਵੀਟ ਕੀਤਾ, ਕਹਿੰਦੇ ਵੀ ਹੁਣ ਜਿੱਦਾਂ ਕਿ ਮੈਕਸੀਕੋ ਵਾਲੇ ਮੰਨ ਗਏ ਆ ਵੀ ਅਸੀਂ ਫੌਜ ਵੀ ਲਾ ਦੇਣੀ ਹੈ, ਨੈਸ਼ਨਲ ਗਾਰਡ ਵੀ ਲਾ ਦੇਣੇ ਆ, ਤੇ ਹੁਣ ਇਹ ਤਾਂ ਰਾਸ਼ਟਰਪਤੀ ਟਰੰਪ ਕਹਿਣਗੇ ਵੀ ਜਿਹੜੀ ਇਮੀਗ੍ਰੇਸ਼ਨ ਵਾਲੀ ਸਮੱਸਿਆ ਉਹ ਜਲਦੀ ਜਿਹੜੀ ਆ ਉਹ ਹੱਲ ਹੋ ਜਾਵੇਗੀ, ਕਿਉਂਕਿ ਉਹਨਾਂ ਨੇ ਡੀਲ ਤਾਂ ਆਲਰੇਡੀ ਬਣਾ ਲਈ ਆ ਮੈਕਸੀਕੋ ਦੇ ਨਾਲ, ਇਹ ਦੇਖਦੇ ਹੋਏ ਵੀ ਕਿਉਂਕਿ ਉਹਨਾਂ ਨੇ ਫੌਜ ਲਾ ਦੇਣੀ ਹੈ ਤੇ ਹੁਣ ਲੋਕਾਂ ਦਾ ਇੱਧਰ ਆਉਣਾ ਉਹ ਕਾਫੀ ਜ਼ਿਆਦਾ ਘੱਟ ਜਾਊਗਾ ਜੇ ਪੂਰੀ ਤਰ੍ਹਾਂ ਜਿਹੜਾ ਉਹ ਨਹੀਂ ਰੁਕਦਾ। ਸੋ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਬਾਬਤ ਕਹਿੰਦੇ ਆ ਵੀ ਕੋਈ ਹੋਰ ਬਹੁਤਾ ਜਿਹੜਾ ਸੁਣਨ ਨੂੰ ਨਹੀਂ ਮਿਲਣਾ ਚਾਹੀਦਾ, ਪਰ ਸਭ ਨੂੰ ਹੀ ਪਤਾ ਹੈ ਵੀ ਇਦਾਂ ਦੀ ਚੀਜ਼ ਹੈ ਨਹੀਂ ਆ। ਤੇ ਜੇ ਇੱਕ ਪੋਲੀਟਿਕੋ ਕਰਕੇ ਜਿਹੜੀ ਕਾਫੀ ਪੋਲੀਟਿਕਸ ਦੇ ਨਾਲ ਜਿਹੜੀ ਸੰਬੰਧਿਤ ਮੈਗਜ਼ੀਨ ਵੀ ਆ ਤੇ ਅਖਬਾਰ ਵੀ ਆ, ਨਿਊਜ਼ ਏਜੰਸੀ ਆ, ਉਹਨਾਂ ਨੇ ਕਿਹਾ ਵੀ ਟਰੰਪ ਨੂੰ ਕੁਛ ਨਾ ਕੁਛ ਜਿਹੜੀਆਂ ਜਿੱਤਾਂ ਉਹ ਚਾਹੀਦੀਆਂ ਹੀ ਸੀਗੀਆਂ। ਇਹ ਮੈਕਸੀਕੋ ਡੀਲ ਉਹਨਾਂ ਦੇ ਵਿੱਚੋਂ ਇਹ ਉਹ ਉਸ ਹਿਸਾਬ ਦੇ ਨਾਲ ਦਿਖਾਈ ਜਾ ਰਹੀ ਆ, ਉਸ ਹਿਸਾਬ ਦੇ ਨਾਲ ਉਹ ਦੇਖੀ ਜਾ ਰਹੀ ਆ। 2.5 ਸਾਲ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੂੰ ਬਹੁਤੀਆਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਮੇਨ ਅਹਿਮ ਮੁੱਦੇ ਹੈਗੇ ਆ ਉਹਨਾਂ ਦੇ ਵਿੱਚ ਕਹਿ ਲਓ ਵੀ ਹਾਰ ਦਾ ਸਾਹਮਣਾ ਹੀ ਖਾਸ ਕਰਕੇ ਦੇਖਣਾ ਪਿਆ। ਇੱਕ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ ਉਹ ਲਾਉਣ ਦੇ ਵਿੱਚ ਜ਼ਰੂਰ ਉਹ ਕਾਮਯਾਬ ਰਹੇ ਆ, ਕਿਉਂਕਿ ਸੀਟਾਂ ਜਿਹੜੀਆਂ ਖਾਲੀ ਸੀਗੀਆਂ ਉਹ ਤਾਂ
ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਭਰ ਹੀ ਇਹਨਾਂ ਦੀ ਜਿਹੜੇ ਅਹੁਦੇ ਦੇ ਦੌਰਾਨ ਜਿਹੜੀਆਂ ਉਹ ਜਾਣੀਆਂ ਸੀਗੀਆਂ। ਸੋ ਹੁਣ ਉਹਨਾਂ ਨੇ ਕਿਹਾ ਵੀ ਮੈਕਸੀਕੋ ਗ੍ਰੇਟਲੀ ਰਿਡਿਊਸ ਐਲੀਮੀਨੇਟ ਜਿਹੜੀ ਇਲੀਗਲ ਇਮੀਗ੍ਰੇਸ਼ਨ ਹੋਊਗੀ। ਸੋ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੰਧ ਦੀ ਜ਼ਰੂਰਤ ਵੀ ਨਾ ਪਵੇ, ਪਰ ਸਭ ਨੂੰ ਹੀ ਪਤਾ ਆ ਵੀ ਇੱਦਾਂ ਦੀ ਚੀਜ਼ ਜਿਹੜੀ ਹੋਣੀ ਨਹੀਂ ਹੈ। ਇਹ ਪੋਲੀਟੀਕਲ ਮੁੱਦਾ ਹੈਗਾ ਆ। ਇਹ ਮੈਕਸੀਕੋ ਦੇ ਨਾਲ ਜਿਹੜੀ ਡੀਲ ਹੈ ਇਸ ਟਾਈਮ ਜਿਹੜੀ ਦਿਖਾਈ ਵੀ ਜਾ ਰਹੀ ਆ ਤੇ ਇਸ ਟਾਈਮ ਜਿਹੜੀ ਹੋਈ ਵੀ ਆ ਉਸ ਦਾ ਜਿਹੜਾ ਲਾਹਾ ਲੈਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇਗੀ। ਤੇ ਨਾਲ ਦੱਸ ਜੇ ਵੀ ਇੱਕ ਹੁਣੇ ਸਾਡੇ ਇੱਕ ਟਰੱਕਰ ਵੀਰ ਨੇ ਕਾਲ ਕੀਤੀ ਆ। ਇਹ ਸਾਰਿਆਂ ਦੇ ਲਈ ਅਪਡੇਟ ਹੈਗੀ। ਜਿਹੜੇ ਵੀ ਟਰੱਕਰਸ ਜਿਹੜੇ I-10 ਦੇ ਉੱਤੇ ਜਾ ਰਹੇ ਆ, ਹਾਈਵੇ 10 ਦੇ ਉੱਤੇ ਈਸਟ ਵਾਲੇ ਪਾਸੇ ਐਰੀਜ਼ੋਨਾ 'ਚ, ਕਹਿੰਦੇ ਵੀ 2 ਟਰੱਕ ਉੱਥੇ ਈਸਟ ਬਾਉਂਡ ਵਾਲੇ ਜਿਹੜੇ I-10 ਦੇ ਉੱਤੇ ਉਹ ਡਿੱਗੇ ਪਏ ਨੇ, ਜਿਸ ਕਰਕੇ ਕਾਫੀ ਵੱਡਾ ਉੱਥੇ ਟ੍ਰੈਫਿਕ ਜਾਮ ਜਿਹੜਾ ਆ ਉਹ ਲੱਗਾ ਪਿਆ। ਡੈਲਸ ਸੈਂਟਰ ਦੇ ਨਜ਼ਦੀਕ ਉੱਥੇ ਘਟਨਾ ਐਕਸੀਡੈਂਟ ਵਗੈਰਾ ਜਿਹੜਾ ਇਹ 2 ਟਰੱਕ ਡਿੱਗਣ ਦੇ ਕਰਕੇ ਹੋਇਆ ਆ ਤੇ ਉਹ ਈਸਟ ਬਾਉਂਡ ਜਿਹੜਾ I-10 ਆ ਉਹ ਬੰਦ ਪਿਆ ਆ। 7-8 ਮੀਲ ਤੱਕ ਟ੍ਰੈਫਿਕ ਇੱਕ ਹਿਸਾਬ ਦੇ ਨਾਲ ਉਹ ਕਹਿ ਰਹੇ ਉਹਨਾਂ ਦੇ ਮੁਤਾਬਕ ਜਿਹੜੀ ਉਹ ਬੈਕਲੌਗ ਪਿੱਛੇ ਨੂੰ ਲੱਗੀ ਹੋਈ ਆ। ਸੋ ਜਿਹੜਾ ਵੀ ਕੋਈ ਹਾਈਵੇ 10 ਦੇ ਉੱਤੇ ਜਾ ਰਿਹਾ ਹੈਗਾ ਈਸਟ ਵਾਲੇ ਪਾਸੇ ਨੂੰ ਜਾਂ ਉੱਧਰੋਂ ਦੀ ਉਹਨਾਂ ਨੇ ਡੈਲਸ ਸੈਂਟਰ ਦੇ ਨਜ਼ਦੀਕ ਲੰਘਣਾ ਆ I-10 ਦੇ ਉੱਤੇ, ਉਹ ਜਾਂ ਤਾਂ ਡੀਟੂਅਰ ਕਰ ਲੈਣ ਜਾਂ ਦੇਖ ਲਓ ਵੀ ਵੇਟ ਕਰਨੀ ਹੈ, ਇੰਤਜ਼ਾਰ ਕਰਨਾ ਹੈ। ਟ੍ਰੈਫਿਕ ਦੀਆਂ ਕੰਡੀਸ਼ਨਸ ਦੇਖ ਕੇ ਹੀ ਅੱਗੇ ਵਧਿਆ ਜਾਵੇ ਜੀ। ਤੇ ਆਪਾਂ ਅਨਡਾਕੂਮੈਂਟਡ ਮੁੱਦੇ ਦੇ ਉੱਤੇ ਗੱਲਬਾਤ ਕਰ ਰਹੇ ਸੀ। ਕੱਲ ਵੀ ਆਪਾਂ ਖਬਰ ਸ਼ੇਅਰ ਕੀਤੀ ਸੀ ਕਿ ਕਿਸ ਤਰ੍ਹਾਂ ਸਟੇਟ ਆਫ ਕੈਲੀਫੋਰਨੀਆ ਤੇ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਦੇ ਵਿੱਚ ਕਸ਼ਮਕਸ਼ ਚੱਲ ਰਹੀ ਹੈਗੀ ਆ। ਕੈਲੀਫੋਰਨੀਆ USA ਦੇ ਵਿੱਚ ਪਹਿਲੀ ਸਟੇਟ ਹੋ ਗਈ ਹੈਗੀ ਆ ਜਿਹੜੀ ਕਹਿੰਦੇ ਆ ਵੀ ਅਸੀਂ 19 ਸਾਲਾਂ ਤੋਂ ਲੈ ਕੇ 25 ਸਾਲਾਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਫ੍ਰੀ ਮੈਡੀਕਲ ਦੇਵਾਂਗੇ। ਇਹਦੇ ਉੱਤੇ $98 ਮਿਲੀਅਨ ਜਿਹੜਾ ਆ ਖਰਚਾ ਆਉਣ ਦੀ ਸੰਭਾਵਨਾ ਹੈਗੀ ਆ ਤੇ 1 ਲੱਖ ਲੋਕ ਜਿਹੜੇ ਆ ਇਹਦੇ ਨਾਲ ਅਫੈਕਟ ਹੋਣਗੇ। ਸੋ ਇਹ ਪਹਿਲਾਂ ਸਭ ਤੋਂ ਜਿਹੜਾ ਬਿੱਲ ਹੈਗਾ ਆ ਇਹ ਲੈਜਿਸਲੇਸ਼ਨ ਦੇ ਵਿੱਚ ਪਾਸ ਹੋਣਾ ਆ। ਉਹ ਤੋਂ ਬਾਅਦ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਹੈਗੇ ਆ, ਡੈਮੋਕ੍ਰੇਟਿਕ ਗਵਰਨਰ, ਉਹ ਇਸ ਨੂੰ ਸਾਈਨ ਕਰਨਗੇ। ਉਹਨਾਂ ਦਾ ਜਿਹੜਾ ਮੁੱਦਾ ਵੀ ਸੀ ਪਹਿਲਾਂ ਹੀ ਉਹਨਾਂ ਨੇ ਇਹ ਕਿਹਾ ਸੀ ਇਲੈਕਸ਼ਨ ਟਾਈਮ ਤੇ ਜੇ ਮੈਂ ਜਿੱਤਦਾ ਆ ਵੀ ਪੂਰੇ ਕੈਲੀਫੋਰਨੀਆ ਦੇ ਵਿੱਚ ਹਰ ਇੱਕ ਜਿਹੜਾ ਸਾਡਾ ਕੈਲੀਫੋਰਨੀਆ ਦਾ ਰੈਜ਼ੀਡੈਂਟ ਆ ਉਹਨੂੰ ਅਸੀਂ ਮੈਡੀਕਲ ਦੇਵਾਂਗੇ। ਪਰ ਇਹ ਜਿਹੜੇ $98 ਮਿਲੀਅਨ ਉਸ ਚੋਂ ਕੱਢੇ ਗਏ ਆ ਜਿਹੜੇ ਲੋਕਾਂ ਨੂੰ ਫਾਈਨ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਇੰਸ਼ੋਰੈਂਸ ਨਹੀਂ ਕਰਾਈ ਸੀ। ਸੋ ਹੁਣ ਦੇਖੋ ਪਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਫੈਡਰਲ ਗਵਰਨਮੈਂਟ ਤੇ ਕੈਲੀਫੋਰਨੀਆ ਦੇ ਵਿੱਚ ਕੀ ਗੱਲਬਾਤ ਹੁੰਦੀ ਆ ਜਾਂ ਆਮ ਲੋਕ ਜਿਹੜੇ ਆ ਉਹਨਾਂ ਦਾ ਕੀ ਰਿਸਪੌਂਸ ਹੁੰਦਾ ਹੈਗਾ ਆ। ਜੀ ਬਿਲਕੁਲ। ਅਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੇ ਲਿਵਿੰਗਸਟਨ ਹਾਈ ਸਕੂਲ ਦਾ ਜਿਹੜਾ ਮਸਲਾ ਕਾਫੀ ਜ਼ਿਆਦਾ ਖਾਸ ਕਰਕੇ ਉਸ ਦੇ ਵਿੱਚੋਂ ਜਿਹੜੀ ਪੰਜਾਬੀ ਜਿਹੜੀ ਕੱਢਣ ਦਾ ਮਾਮਲਾ ਆ, ਪੰਜਾਬੀ ਭਾਸ਼ਾ ਦੀ ਜਿਹੜੀ ਚੱਲ ਰਹੀਆਂ ਕਲਾਸਾਂ ਸੀ ਉਸ ਨੂੰ ਖਤਮ ਕਰਨ ਦਾ ਜਿਹੜਾ ਮਾਮਲਾ ਚੱਲ ਰਿਹਾ ਸੀ, ਉਸ ਨੂੰ ਲੈ ਕੇ ਕਾਫੀ ਸਰਗਰਮੀ ਜਿਹੜੀ ਉਸ ਪਾਸੇ ਵਧੀ ਹੋਈ ਆ। ਕੀ ਜਿਹੜਾ ਇਸ ਟਾਈਮ ਇਸ਼ੂ ਕਿਸ ਪਾਸੇ ਵੱਲ ਨੂੰ ਵੱਧ ਰਿਹਾ ਆ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇੱਕ ਵਾਰੀ ਫਿਰ ਜਗਾਰਾ ਮੂਵਮੈਂਟ ਤੋਂ ਜਿਹੜੇ ਕੁਝ ਜੁੜੇ ਨੇ, ਜਿਹੜੇ ਉਹਨਾਂ ਦੇ ਉੱਥੇ ਕੰਮ ਕਰ ਰਹੇ ਨੇ। ਇਹਨਾਂ ਨੇ ਵੀਕਐਂਡ ਦੇ ਉੱਤੇ ਕਾਫੀ ਜਿਹੜੇ ਸਾਈਨਸ ਵਗੈਰਾ ਉਹ ਵੀ ਜਿਹੜੇ ਮਾਪਿਆਂ ਤੋਂ, ਉਹਨਾਂ ਦੇ ਸਟੂਡੈਂਟਸ ਉਹਨਾਂ ਤੋਂ ਲਏ ਨੇ। ਹੋਰ ਕੀ ਕੁਝ ਹੋਇਆ ਉਸ ਦੇ ਬਾਰੇ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਨੇ। ਆਪਣੇ ਨਾਲ ਜੁੜੇ ਹੋਏ ਨੇ ਜਸਪ੍ਰੀਤ ਤੇ ਮਨਦੀਪ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਕੀ ਲੇਟੈਸਟ ਅਪਡੇਟ ਹੈਗੀ ਆ ਜੀ ਤੁਹਾਡੇ ਇਸ ਲਿਵਿੰਗਸਟਨ ਹਾਈ ਸਕੂਲ ਦੇ ਵਿੱਚ ਜਿਹੜੀ ਪੰਜਾਬੀ ਦੀ ਕਲਾਸ ਉਸ ਨੂੰ ਲੈ ਕੇ? ਜੀ ਜਸਪ੍ਰੀਤ। ਹਾਂਜੀ, ਸੋ ਬੇਸਿਕਲੀ ਆਪਣੇ ਜਿਹੜੇ ਪਿਛਲੇ ਵੀਕਐਂਡ ਦੇ ਵਿੱਚ ਆਪਣਾ ਪੂਰੀ ਕਮਿਊਨਿਟੀ ਇਕੱਠੇ ਕਰਕੇ ਅਸੀਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤਾ ਸਿਰਫ ਸਿਗਨੇਚਰਸ ਹੋਰ ਇਕੱਠੇ ਕਰਨ। ਸੋ ਵੀਕਐਂਡ ਦੇ ਉੱਤੇ ਸਾਨੂੰ ਘੱਟੋ ਘੱਟ 4000 ਸਿਗਨੇਚਰ ਮਿਲ ਗਏ ਹੋਣਗੇ ਤੇ ਅਸੀਂ ਫਲਾਇਰਸ ਵੰਡੇ ਜੇ ਲਾਗੇ ਘਰ ਨੂੰ ਵੀ ਆਪਣੀ ਸਾਡੀ ਜ਼ਰੂਰ ਆ ਕੇ ਬੁੱਧਵਾਰ ਨੂੰ ਸਪੋਰਟ ਕਰਿਓ। ਸੋ ਅਸੀਂ ਇੱਕ ਵਾਰੀ ਹੋਰ ਬਸ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ, ਬੇਨਤੀ ਸਾਡੀ ਵੀ ਆਉਣ ਵਾਲੇ ਹੁਣ ਬੁੱਧਵਾਰ ਕੱਲ੍ਹ ਨੂੰ ਆਪਣੇ ਸਕੂਲ ਬੋਰਡ ਮੀਟਿੰਗ ਦੇ ਵਿੱਚ ਜ਼ਰੂਰ ਹਾਜ਼ਰ ਹੋਣ 5 ਵਜੇ ਐਟਵਾਟਰ ਸਿਟੀ ਦੇ ਵਿੱਚ। ਠੀਕ ਹੈ ਜੀ। ਜੀ ਸੋ ਰਾਈਟ ਨਾਓ ਪ੍ਰਿੰਸੀਪਲ ਦੇ ਨਾਲ ਦੁਬਾਰਾ ਤੁਹਾਡੀ ਗੱਲਬਾਤ ਕੋਈ ਹੋਈ ਆ ਕਿ ਅਜੇ ਵੀ ਉਹ ਉਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਆ ਗੱਲ ਦੇ ਉੱਤੇ ਅੜੇ ਹੋਏ ਨੇ? ਹਾਂਜੀ, ਐਕਚੁਅਲੀ ਹੁਣ ਪਤਾ ਲੱਗਿਆ ਉਹਨੇ ਐਡਵਰਟਾਈਜ਼ਮੈਂਟ ਪਾ ਦਿੱਤੀ ਆ ਆਨਲਾਈਨ ਹੁਣ ਫਾਈਨਲੀ।
ਜਦੋਂ ਸਕੂਲ ਮੁੱਕਿਆ ਕੇ ਉਹ ਬੈਕ ਟਰੈਕ ਕਰਨ ਲੱਗ ਪਏ ਹਨਾ। ਉਹਨਾਂ ਨੂੰ ਮਤਲਬ ਪਤਾ ਲੱਗ ਗਿਆ ਵੀ ਕਿੰਨੀ ਸੀਰੀਅਸ ਗੱਲ ਆ ਇਹ, ਪਰ ਹਲੇ ਉਹ ਕੱਲੀ ਇੱਕ ਪੀਰੀਅਡ ਆਫਰ ਕਰਦੇ ਆ ਸਾਨੂੰ ਜੀ ਬਈ ਉਹਨੇ ਇੱਕ ਪੀਰੀਅਡ ਹੀ ਦੇਣਾ, ਤੇ ਉਹ ਜਿਹੜੀ ਫਿਰ ਟੀਚਰ ਹਾਇਰ ਕਰੂਗੇ ਉਹਨੂੰ ਫਿਰ ਉਹ 20% ਪੇ ਮਿਲਣੀ ਕੱਲੀ, ਸਾਰੀ ਨਹੀਂ ਮਿਲਣੀ ਕਿਉਂਕਿ ਉਹ ਇੱਕ ਪੀਰੀਅਡ ਹੀ ਉਹਨੇ ਕਰਨਾ। ਤੇ ਤੁਸੀਂ ਯੂਨੀਅਨ ਸਿਟੀ ਦੇਖ ਲਓ, ਉੱਥੇ ਖਾਲੀ ਪੋਜੀਸ਼ਨ ਆ ਹਲੇ, ਉਹ 40% ਉਹਦਾ ਕੰਟਰੈਕਟ ਆ। ਤੇ ਆਈ ਥਿੰਕ ਬੇਕਰਸਫੀਲਡ ਦੇ ਵਿੱਚ ਵੀ ਇੱਕ ਪੂਰੀ ਫੁੱਲ ਪੋਜੀਸ਼ਨ ਆ। ਸੋ ਜੇ ਕੋਈ ਪੰਜਾਬੀ ਟੀਚਰ ਆ ਉਹਨੇ ਇੱਕ ਪੀਰੀਅਡ ਲਈ ਲਿਵਿੰਗਸਟਨ ਟੀਚ ਕਰਨ ਨੂੰ ਤਾਂ ਨਹੀਂ ਆਉਣਾ ਵਾ। ਇਹ ਮਤਲਬ ਪੂਰਾ ਐਫਰਟ ਨਹੀਂ ਹਲੇ ਮਿਲਿਆ ਉਧਰੋਂ ਸਕੂਲ ਵੱਲੋਂ। ਸੋ ਆਪਾਂ ਸਾਰਿਆਂ ਨੇ ਪਹੁੰਚਣਾ ਉੱਥੇ ਕੱਲ ਨੂੰ 5 ਵਜੇ 3430 A ਸਟਰੀਟ ਐਪਲ ਐਟਵਾਟਰ ਦੇ ਵਿੱਚ। ਤੇ ਉਹਨਾਂ ਦੇ ਮੋਹਰੇ ਉਹਨਾਂ ਨੂੰ ਦਿਖਾਉਣਾ ਵੀ ਇਹ ਅੱਧੀ ਸੋਲੂਸ਼ਨ ਨਹੀਂ, ਸਾਨੂੰ ਪੂਰੀ ਫੁੱਲ ਸੋਲੂਸ਼ਨ ਚਾਹੀਦੀ ਹੈ ਅੱਜ ਕੱਲ੍ਹ ਜੀ। ਸੋ ਬਿਲਕੁਲ ਸਰੋਤਿਓ, ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ, ਆਪਾਂ ਜਿੰਨੇ ਵੀ ਸਾਡੇ ਲਿਸਨਰ ਆ ਆਲ ਓਵਰ USA ਜਾਂ ਵਰਲਡ ਸੁਣ ਰਹੇ ਆ, ਲਿਵਿੰਗਸਟਨ ਏਰੀਆ ਇਦਾਂ ਦਾ ਟਾਊਨ ਆ ਜਿੱਥੇ ਪੰਜਾਬੀਆਂ ਦੀ ਮੈਜੋਰਟੀ ਕਾਫੀ ਆ, ਤੇ ਮੈਨੂੰ ਨਹੀਂ ਲੱਗਦਾ ਉੱਥੇ ਕੋਈ ਹਿੰਦੀ ਸਪੀਕਰ ਹੈਗਾ। ਇੱਕ ਨਵੀਂ ਥਿਊਰੀ ਇਹ ਵੀ ਨਿਕਲ ਰਹੀ ਆ ਵੀ ਜਿਹੜਾ ਉੱਥੇ ਦਾ ਪ੍ਰਿੰਸੀਪਲ ਆ ਉਹ ਆਨਲਾਈਨ ਕਲਾਸ ਜਿਹੜੀ ਆ ਲੈਂਗੁਏਜ ਦੀ ਲਾਣਾ ਚਾਹੁੰਦਾ ਆ ਪੰਜਾਬੀ ਦੇ ਪਲੇਸ ਦੇ ਉੱਤੇ, ਤੇ ਜਿਹੜੀ ਉਹ ਆਨਲਾਈਨ ਕਲਾਸਿਸ ਹੈਗੀਆਂ ਉਹਦਾ ਨਾਮ ਰੋਜ਼ੈਟਾ ਸਟੋਨ ਕਰਕੇ ਹੈਗਾ। ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਲੈਂਗੁਏਜ ਲਰਨਿੰਗ ਸੈਂਟਰ, ਤੇ ਉਹਦੇ ਵਿੱਚ ਸਿਰਫ ਹਿੰਦੀ ਆਫਰ ਕੀਤੀ ਜਾਂਦੀ ਹੈ, ਪੰਜਾਬੀ ਨਹੀਂ ਆਫਰ ਕੀਤੀ ਜਾਂਦੀ। ਸੋ ਇਹ ਅਜੇ ਅਸੀਂ ਇਹ ਕਨਫਰਮ ਨਹੀਂ ਕੀਤਾ ਵੀ ਹੋ ਸਕਦਾ ਇਹਦੇ ਬਿਹਾਈਂਡ ਦਾ ਸੀਨ ਕੋਈ ਹੋਰ ਵੀ ਵਰਕਆਊਟ ਕਰ ਰਿਹਾ ਹੋਵੇ ਵੀ ਉੱਥੇ 100% ਤਾਂ ਪੰਜਾਬੀ ਆ, ਤੇ ਜੇ ਤੁਸੀਂ ਆਨਲਾਈਨ ਉਹ ਕਲਾਸ ਦਓਗੇ ਉਹ ਹਿੰਦੀ ਦੀ ਆ, ਤੇ ਹਿੰਦੀ ਉੱਥੇ ਕੌਣ ਲਊਗਾ। ਸੋ ਇਹ ਵੀ ਇੱਕ ਥਿਊਰੀ ਚੱਲ ਰਹੀ ਹੈ, ਅਸੀਂ ਟਰਾਈ ਕਰ ਰਹੇ ਹਾਂ ਉਹਨੂੰ ਇਨਵੈਸਟੀਗੇਟ ਕਰਨ ਦੀ ਵੀ ਕੋਈ ਨਾ ਕੋਈ ਇਹਦੇ ਬਿਹਾਈਂਡ ਦਾ ਸੀਨ ਤਾਂ ਨਹੀਂ ਉਸੇ ਤਰ੍ਹਾਂ ਕੰਮ ਕਰ ਰਿਹਾ ਜਿਸ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਜਦੋਂ 1984 ਦਾ ਰੈਜ਼ੋਲੂਸ਼ਨ ਹੋਇਆ ਸੀ ਉਦੋਂ ਵੀ ਜਿਹੜੇ ਕਈ ਲੋਕ ਬਿਹਾਈਂਡ ਦਾ ਸੀਨ ਸਟੈਬ ਕਰ ਰਹੇ ਸੀ। ਜੀ ਜੀ ਸੋ ਕੱਲ ਨੂੰ ਜਿਹੜੀ ਆ ਇਹਨਾਂ ਦੀ ਮੀਟਿੰਗ ਹੈਗੀ ਹੈ। ਸੋ ਜਿਹੜੇ ਵੀ ਉੱਥੇ ਇਰਦ ਗਿਰਦ ਰਹਿੰਦੇ ਨੇ, ਲਿਵਿੰਗਸਟਨ, ਐਟਵਾਟਰ, ਮਰਸੈਡ, ਹੋਰ ਜਿਹੜੇ ਵੀ ਇਲਾਕਿਆਂ ਦੇ ਵਿੱਚ ਹੈਗੇ ਆ, ਸੋ ਸਾਰੇ ਜਾਣੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਦੇ ਲਈ ਜਿਹੜਾ ਉੱਥੇ ਜਾਓ, ਤੇ ਇੱਕ ਚੀਜ਼ ਜਿਹੜੀ ਆ ਉਹ ਮੇਕ ਸ਼ੋਰ ਕਰੋ ਵੀ ਤੁਹਾਡੇ ਜਿਹੜੇ ਬੱਚੇ ਆ ਇਸ ਦੇ ਵਿੱਚ ਅਨਰੋਲ ਵੀ ਜਿਹੜੇ ਉਹ ਕਰੋ। ਹੋਪਫੁਲੀ ਇਸ ਦੇ ਵਿੱਚ ਤੁਹਾਨੂੰ ਜਿਹੜੀ ਸਫਲਤਾ ਜਿਹੜੀ ਉਹ ਮਿਲੇ, ਇਹੀ ਆਪਾਂ ਜਿਹੜੀਆਂ ਉਮੀਦ ਰੱਖਦੇ ਆ। ਤੇ ਮਾਪਿਆਂ ਨੂੰ ਚਾਹੀਦਾ ਵੀ ਆ ਕਿ ਦੇਖੋ ਪੰਜਾਬੀ ਤੁਸੀਂ ਘਰੇ ਬੋਲਦੇ ਹੋ, ਸਾਰਾ ਕੁਝ ਕਰਦੇ ਹੋ, ਤੁਹਾਨੂੰ ਉਸ ਦੇ ਆਸਾਨੀ ਦੇ ਨਾਲ ਤੁਸੀਂ ਉਸ ਨੂੰ ਪਾਸ ਕਰ ਸਕਦੇ ਹੋ, ਕਲੀਅਰ ਕਰ ਸਕਦੇ ਹੋ, ਤੁਹਾਨੂੰ ਕ੍ਰੈਡਿਟ ਜਿਹੜੇ ਆ ਉਸ ਦੇ ਉਹ ਮਿਲਣੇ ਆ। ਸੋ ਇਹਦੇ ਨਾਲੋਂ ਆਸਾਨ ਤਰੀਕਾ ਜਿਹੜਾ ਹੋਰ ਕੀ ਹੋਊਗਾ ਸਕੂਲ ਦੇ ਵਿੱਚ ਜਿਹੜੇ ਉਹ ਕ੍ਰੈਡਿਟ ਜਿਹੜਾ ਬਣਾਉਣ ਦੇ ਲਈ। ਨਹੀਂ ਤਾਂ ਸਭ ਨੂੰ ਹੀ ਪਤਾ ਆ ਵੀ ਬੱਚੇ ਜਿਹੜੇ ਕਈ ਵਾਰੀ ਮੈਥ ਤੋਂ, ਸਾਇੰਸ ਤੋਂ, ਹੋਰ ਜਿਹੜੇ ਕਈ ਸਬਜੈਕਟਸ ਆ ਉਹਨਾਂ ਤੋਂ ਡਰਦੇ ਰਹਿੰਦੇ ਆ, ਔਖੇ ਹੋ ਕੇ ਉਹਨਾਂ ਚੋਂ ਪਾਸ ਹੁੰਦੇ ਆ। ਸੋ ਈਜ਼ੀਲੀ ਤੁਹਾਡੇ ਜਿਹੜੇ ਕ੍ਰੈਡਿਟ ਇਸ ਦੇ ਨਾਲ ਜਿਹੜੇ ਉਹ ਮਿਲ ਸਕਦੇ ਆ। ਸੋ ਇੱਕ ਵਾਰੀ ਫਿਰ ਜਸਪ੍ਰੀਤ, ਮਨਦੀਪ, ਜਿਹੜਾ ਟਾਈਮ ਤੇ ਜਗ੍ਹਾ ਜਿਹੜੀ ਆ ਉਹ ਦੱਸੋ ਤਾਂ ਜੋ ਵੱਧ ਤੋਂ ਵੱਧ ਲੋਕ ਜਿਹੜੇ ਉੱਥੇ ਪਹੁੰਚ ਸਕਣ। ਹਾਂਜੀ, ਆਪਣੇ ਕੱਲ ਨੂੰ ਐਟਵਾਟਰ ਸਿਟੀ ਦੇ ਵਿੱਚ ਆ, ਸੋ 3430 A ਸਟਰੀਟ ਐਟਵਾਟਰ, ਤੇ ਕੱਲ ਨੂੰ ਆਪਾਂ 5 ਵਜੇ ਇਸ ਜਗ੍ਹਾ ਪਹੁੰਚਣਾ ਆ। ਤਾਂ ਸਾਨੂੰ ਬਸ ਇਹੀ ਆ, ਸਾਰੇ ਭੈਣ ਭਰਾ ਨੂੰ ਇਹੀ ਬੇਨਤੀ ਆ ਵੀ ਆਪਾਂ ਚੁੱਪ ਰਹਿ ਕੇ ਤਾਂ ਆਪਣਾ ਕੁਛ ਸਾਰਨਾ ਨਹੀਂ ਹੈਗਾ, ਆਪ ਨੂੰ ਹੁਣ ਐਕਸ਼ਨ ਲੈਣ ਦਾ ਟਾਈਮ ਆ। ਸੋ ਪਲੀਜ਼ ਆਪਾਂ ਸਾਰੇ ਇਕੱਠੇ ਹੋ ਕੇ ਇਸ ਗੱਲ ਦਾ ਆਪਾਂ ਕੋਈ ਹੱਲ ਕਰੀਏ, ਆਪਾਂ ਇਹਨਾਂ ਨੂੰ ਕੁਐਸਚਨ ਦੁਆਰਾ ਪੁੱਛੀਏ ਜੀ। ਨਾਲੇ ਆਲਸੋ ਮੈਂ ਕਹਿਣਾ ਮੰਗਦਾ ਸੀ ਬਈ ਕਈ ਲੋਕੀ ਮੈਂ ਨੋਟਿਸ ਕੀਤਾ ਉਹ ਕਈ ਨੈਚੁਰਲ ਹੁੰਦਾ ਹਿਊਮਨ ਚੀਜ਼ ਵੀ ਨਹੀਂ ਕੁਛ ਬਣਨਾ, ਕੀ ਕਰ ਰਹੇ ਹੋ ਤੁਸੀਂ। ਮੈਂ ਕਹਿਣਾ ਮੰਗਦਾ ਸੰਗਤ ਨੂੰ ਵੀ ਇਕੱਲੀ ਹਾਂ ਜੇ ਨਾ ਦੀ ਗੱਲ ਨਹੀਂ ਹੁੰਦੀ, ਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਦੱਸਣਾ ਵੀ ਆਪਾਂ ਉਹਨਾਂ ਦੇ ਪਿੱਛੇ ਖੜੇ ਆ, ਉਹਨਾਂ ਦੀ ਸਪੋਰਟ ਹੈਗੀ ਆ। ਉਹ ਸਟੂਡੈਂਟਸ ਤੋਂ ਸੁਣਿਆ ਆ ਮੈਂ ਬਈ ਉਹ ਫੀਲ ਕਰਦੇ ਵੀ ਕਮਿਊਨਿਟੀ ਉਹਨਾਂ ਨੂੰ ਸਪੋਰਟ ਨਹੀਂ ਕਰਦੀ। ਹੁਣ ਉਹਨੇ ਦੇਖੋ ਕਾਲਜ ਜਾਣਾ ਆ, ਉਹਨੇ ਆਪਣੇ ਡ੍ਰੀਮਸ ਫੋਲੋ ਕਰਨੇ ਆ, ਆਪਾਂ ਏਦਾਂ ਉਹਨਾਂ ਨੂੰ ਭੇਜਣਾ ਕਾਲਜ ਨੂੰ ਵੀ ਹਾਂਜੀ ਤੁਹਾਡਾ ਕੋਈ ਖਿਆਲ ਨਹੀਂ, ਤੁਸੀਂ ਇਕੱਲੇ ਹੀ ਆ, ਤੁਸੀਂ ਬਾਹਰ ਹਨਾ, ਏਦਾਂ ਥੋੜੀ ਆਪਾਂ ਕਹਿਣਾ। ਆਪਾਂ ਭਾਵੇਂ ਹਾਂ ਹੋਵੇ ਭਾਵੇਂ ਨਾ ਹੋਵੇ, ਆਪਾਂ ਉਹਨਾਂ ਦੇ ਨਾਲ ਖੜੇ ਹੋਣਾ। ਇਹ ਸਟੂਡੈਂਟਸ ਨੇ ਫਾਈਟ ਸ਼ੁਰੂ ਕੀਤੀ ਸੀਗੀ ਜੀ ਜੀ ਜੀ, ਤੇ ਹਾਂਜੀ ਇਹ ਉਹਨਾਂ ਦੇ ਪਿੱਛੇ ਉਹਨਾਂ ਦੀ ਸਪੋਰਟ ਆਪਾਂ ਨੂੰ ਦੇਣ ਜ਼ਰੂਰੀ ਆ। 100% ਸਾਰੇ ਜਿਹੜੇ ਵੀ ਆ ਸਕਦੇ, ਜੇ ਕਿਸੇ ਨੂੰ ਰਾਈਡ ਚਾਹੀਦੀ ਹੋਵੇ ਗੁਰਦੁਆਰੇ B ਸਟਰੀਟ 4 ਵਜੇ ਆ ਜਾਓ ਤੇ ਤੁਹਾਨੂੰ ਰਾਈਡ ਮਿਲ ਜੂਗੀ, ਬੈਗ ਵੀ ਲੈ ਆਉਂਗੇ ਤੁਹਾਨੂੰ। ਤੇ ਜੇ ਕਿਸੇ ਨੇ ਹੈਲਪ ਕਰਨੀ ਆ ਵੋਲੰਟੀਅਰ, ਮੇਰੇ ਨੰਬਰ ਤੇ ਕਾਲ ਕਰ ਦਿਓ 209 535 7090 and Jaspreet can tell you her phone number as well. Yes, go ahead and give me a call at 209-596-9847 ਜੀ। ਸੋ ਬਿਲਕੁਲ ਪੰਜਾਬੀ ਰੇਡੀਓ USA ਵੱਲੋਂ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਸਾਰੇ ਏਰੀਏ 'ਚ, ਟਰਲਕ, ਮੋਡੈਸਟੋ, ਲਿਵਿੰਗਸਟਨ, ਡੈਲਹਾਈ, ਐਟਵਾਟਰ, ਮਰਸਡ ਏਰੀਏ 'ਚ ਜਿੰਨੇ ਵੀ ਬੱਚੇ ਆ, ਪੇਰੈਂਟਸ
ਨਾਲ ਜਾ ਸਕਦੇ ਆ, ਵੱਧ ਤੋਂ ਵੱਧ ਜਾਓ, ਕਿਉਂਕਿ ਕਿਤੇ ਰੋਂਗ ਪ੍ਰੈਸੀਡੈਂਟ ਨਾ ਸੈੱਟ ਹੋਵੇ। 9 ਸਾਲਾਂ ਤੋਂ ਉੱਥੇ ਪੰਜਾਬੀ ਚੱਲਦੀ ਸੀ, ਜੇ ਇੱਥੇ ਇਦਾਂ ਹੋਇਆ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਦੱਸਿਆ ਵੀ ਯੂਨੀਅਨ ਸਿਟੀ 'ਚ ਵੀ ਉਹਨੇ ਘਟਾ ਦਿੱਤੀ ਆ, ਤੇ ਮੁੜ ਕੇ ਫਿਰ ਜਕਾਰੇ ਵਾਲੇ ਵੀ, ਆਪਾਂ ਪੰਜਾਬੀ ਰੇਡੀਓ ਵਾਲੇ ਵੀ ਬਹੁਤ ਫਾਈਟ ਕਰ ਰਹੇ ਆ ਪੰਜਾਬੀ ਵਾਲੇ ਇਸ਼ੂ ਦੇ ਉੱਤੇ। ਤੇ ਜੇ ਆਪਾਂ ਪੰਜਾਬੀ ਜਿਹੜੀ ਆਪਣੀ ਮਾਂ ਭਾਸ਼ਾ ਨੂੰ ਸਪੋਰਟ ਨਹੀਂ ਕਰੂੰਗੇ ਤਾਂ ਫਿਰ ਸਾਡਾ ਇਹ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਆਪਾਂ ਵੱਧ ਤੋਂ ਵੱਧ, ਜਿਸ ਤਰ੍ਹਾਂ ਆਪਾਂ ਨਗਰ ਕੀਰਤਨਾਂ ਦੇ ਵਿੱਚ, ਮੇਲਿਆਂ 'ਚ ਇਕੱਠੇ ਹੁੰਦੇ ਆ, ਤੇ ਇੱਦਾਂ ਹੀ ਇਸ ਇਸ਼ੂ ਦੇ ਉੱਤੇ ਇਕੱਠੇ ਹੋਈਏ। ਮੈਂ ਤੁਹਾਨੂੰ ਬੇ ਏਰੀਆ ਦੀ ਥੋੜੀ ਜਿਹੀ ਐਗਜ਼ਾਮਪਲ ਦਿੰਦਾ। ਅੱਜ ਤੋਂ 10-12 ਸਾਲ ਪਹਿਲਾਂ ਕੋਈ ਵੀ ਸਾਊਥ ਇੰਡੀਅਨ ਲੈਂਗੁਏਜ ਵਾਲੇ ਬੰਦੇ ਬਹੁਤ ਘੱਟ ਹੁੰਦੇ ਸੀ ਬੇ ਏਰੀਏ 'ਚ। ਹੁਣ ਸਾਰੀਆਂ ਲੈਂਗੁਏਜ, ਤੁਸੀਂ ਕਿਸੇ ਵੀ ਆਫਿਸ ਚਲ ਜਾਓ, ਤਾਮਿਲ, ਕੰਨੜ, ਇਦਾਂ ਦੀ ਲੈਂਗੁਏਜ ਸਾਰੇ ਉਹਨਾਂ ਦੇ ਆਫਿਸਿਸ ਦੇ ਵਿੱਚ ਅਵੇਲੇਬਲ ਆ, ਕਿਉਂਕਿ ਅਗਲਿਆਂ ਨੇ ਫਾਈਟ ਕੀਤਾ ਹੈ, ਉਹਨਾਂ ਦੇ ਲੋਕ ਆ। ਜੇ ਆਪਾਂ ਇੰਨੀ ਸਾਲਾਂ ਤੋਂ USA 'ਚ ਰਹਿ ਰਹੇ ਆ, ਉਸ ਟਾਊਨ 'ਚ ਜਿੱਥੇ ਪੋਪੂਲੇਸ਼ਨ ਪੰਜਾਬੀਆਂ ਦੀ ਇੰਨੀ ਜ਼ਿਆਦਾ ਆ, ਤੇ ਜੇ ਉੱਥੇ ਪੰਜਾਬੀ ਨਾ ਹੋਊਗੀ ਤਾਂ ਫਿਰ ਇਹ ਮਾੜੀ ਗੱਲ ਆ ਜੀ। ਬਿਲਕੁਲ, ਉੱਥੇ ਨਗਰ ਕੀਰਤਨ ਹੁੰਦਾ ਹੈ ਹਰ ਵਾਰੀ, ਉੱਥੇ ਤੁਹਾਡੇ ਮੇਅਰ ਵਗੈਰਾ ਹੋਰ ਬਹੁਤ ਕੁਝ ਜਿਹੜੇ ਉੱਥੇ ਜਾਂਦੇ ਨੇ। ਸੋ ਇਦਾਂ ਦੇ ਮੁੱਦੇ ਪਿੱਛੇ ਨਾ ਜਿਹੜੇ ਕਿਤੇ ਰਹਿ ਜਾਣ, ਆਪਾਂ ਇਹੀ ਕੁਛ ਨਾ ਕਰਦੇ ਰਹਿ ਜਾਈਏ। ਤੁਸੀਂ ਦੇਖੋ ਵੀ ਬਾਹਰੋਂ ਆਏ ਲੋਕ, ਬਾਅਦ ਚੋਂ ਆਏ ਲੋਕ, ਉਹ ਆਪਣੀ ਬੋਲੀ, ਆਪਣੀ ਪ੍ਰੈਜ਼ੈਂਸ ਜਿਹੜੀ ਆ ਉਹ ਲਗਾਤਾਰ ਦਿਖਾ ਰਹੇ ਆ। ਤੁਸੀਂ ਕਿਤੇ ਵੀ ਜਾਂਦੇ ਹੋ, ਆਪਾਂ ਹਰਜੋਤ ਸਿੰਘ ਜੀ ਬੀਤੇ ਦਿਨੀ ਗੋਲਡਨ ਗੇਟ ਬ੍ਰਿਜ ਦੇ ਉੱਤੇ ਸੀਗੇ, ਉੱਥੇ ਤੁਸੀਂ ਦੇਖਿਓ ਵੀ ਵੱਖ-ਵੱਖ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਜਿਹੜੇ ਆ ਉੱਥੇ ਉਹਨਾਂ ਨੇ ਸਵਾਗਤ, ਵੈਲਕਮ ਜਿਹੜਾ ਲਿਖਿਆ ਸੀਗਾ, ਪੰਜਾਬੀ ਮਿਸਿੰਗ ਸੀ ਉੱਥੇ। ਬਾਕੀ ਹੋਰ ਜਿਹੜੀਆਂ ਬੋਲੀਆਂ, ਹੋਰ ਜਿਹੜੀਆਂ ਭਾਸ਼ਾਵਾਂ ਉੱਥੇ ਸੀਗੀਆਂ, ਪੰਜਾਬੀ ਮਿਸਿੰਗ ਸੀ। ਹੈਰਾਨੀ ਵਾਲੀ ਗੱਲ ਸੀ ਵੀ CHP 'ਚ ਆਪਣੇ ਇੰਨੇ ਬੰਦੇ ਕੰਮ ਕਰਦੇ ਆ। ਕੈਲਟ੍ਰੇਨ 'ਚ ਰਾਜਕਨਵੀਰ ਸਿੰਘ ਜੀ, ਜਿਹੜੇ ਕੈਲਟ੍ਰੇਨ ਆ ਜਿਹੜੇ ਹੈਂਡਲ ਕਰਦੀ ਆ ਹਾਈਵੇਜ਼ ਨੂੰ, ਉਹ ਗੋਲਡਨ ਗੇਟ ਬ੍ਰਿਜ ਦਾ ਜਿਹੜਾ ਟਰਸਟ ਆ ਉਹਦੇ ਨਾਲ ਰਲ ਕੇ ਕੰਮ ਕਰਦੇ ਆ। 600 ਤੋਂ ਵੱਧ ਪੰਜਾਬੀ ਇੰਜੀਨੀਅਰ ਆ ਕੈਲਟ੍ਰੇਨ 'ਚ ਕੰਮ ਕਰਦੇ। ਤੁਸੀਂ ਦੇਖੋ ਵੀ ਆਪਾਂ ਉੱਥੇ ਮਲਿਆਲਮ ਭਾਸ਼ਾ ਦਾ ਬੋਰਡ ਦੇਖਿਆ ਤੇ ਹਿੰਦੀ ਦਾ, ਹੋਰ ਵੀ ਕਈ ਮੋੜ ਤੋਂ ਵੀ, ਤੇ ਪੰਜਾਬੀ ਦਾ ਉੱਥੇ ਨਾਮ ਨਹੀਂ ਸੀ, ਕਿਉਂਕਿ ਆਪਾਂ ਨੋਟ ਹੀ ਨਹੀਂ ਕਰਦੇ, ਜਾ ਕੇ ਫੋਟੋ ਖਿਚਾ ਕੇ ਕੇਅਰ ਹੀ ਨਹੀਂ ਕਰਦੇ ਜੀ, ਕੇਅਰ ਨਹੀਂ ਕਰਦੇ। ਸੋ ਬਿਲਕੁਲ ਇਹ ਆਪਣੀ ਬੋਲੀ ਦੇ ਲਈ ਹਰ ਇੱਕ ਨੂੰ ਜਿਹੜਾ ਆ ਉਹ ਲੜਨਾ ਪੈਂਦਾ ਆ। ਸੋ ਮੇਕ ਸ਼ੋਰ ਕਰੋ ਵੀ ਲਿਵਿੰਗਸਟਨ ਹਾਈ ਸਕੂਲ ਦੇ ਵਿੱਚ ਜੇ ਇਹਨਾਂ ਬੱਚਿਆਂ ਦਾ ਤੁਸੀਂ ਇਹਨਾਂ ਦਾ ਵੱਧ ਤੋਂ ਵੱਧ ਜਿਹੜਾ ਉੱਥੇ ਜਾ ਕੇ ਸਾਥ ਦਿਓ। ਥੈਂਕ ਯੂ ਬਹੁਤ ਬਹੁਤ ਜਸਪ੍ਰੀਤ, ਮਨਦੀਪ, ਤੁਸੀਂ ਟਾਈਮ ਕੱਢ ਕੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ। ਥੈਂਕ ਯੂ ਬਹੁਤ ਬਹੁਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਸਾਨੂੰ ਇਹ ਬੱਚਿਆਂ ਦਾ ਜਿਹੜਾ ਸਾਥ ਦੇਣਾ ਚਾਹੀਦਾ ਹੈ। ਦੇਖੋ ਇਹ ਮੋਹਰੇ ਲੱਗ ਰਹੇ ਨੇ, ਨਹੀਂ ਤਾਂ ਬੰਦੇ ਕਹਿੰਦੇ ਵੀ ਬੱਚੇ ਅੱਜ ਕੱਲ੍ਹ ਦੇ ਕਰਦੇ ਕੁਛ ਨਹੀਂ ਆ, ਹੁਣ ਜੇ ਕੁਛ ਉਹ ਕਰ ਰਹੇ ਆ ਤੇ ਭਾਈ ਉਹਨਾਂ ਦਾ ਜਿਹੜਾ ਵੱਧ ਤੋਂ ਵੱਧ ਤੁਸੀਂ ਉੱਥੇ ਸਾਥ ਦਿਓ। ਸਾਰੇ ਜਾਣੇ ਜਿਹੜੇ ਉਹ ਪਹੁੰਚੋ ਉੱਥੇ, ਜਿਹੜੇ ਕਹਿ ਰਹੇ ਆ ਵੀ ਜੇ ਭਾਈ ਨਹੀਂ ਰਾਈਡ ਹੈਗੀ ਤਾਂ ਤੁਸੀਂ ਗੁਰਦੁਆਰਾ ਸਾਹਿਬ ਤੱਕ ਪਹੁੰਚ ਜਾਓ, ਤੇ ਅੱਗੋਂ ਤੁਹਾਨੂੰ ਅਟਵੱਟ ਤਾਈਂ ਜਿਹੜੀ ਉਹ ਰਾਈਡ ਵੀ ਜਿਹੜੀ ਉਹ ਦੇ ਦੇਣਗੇ। 4 ਵਜੇ ਕੱਲ ਤਾਈਂ ਜਿਹੜਾ ਤੁਸੀਂ ਉੱਥੇ ਜਿਹੜਾ ਪਹੁੰਚੋ। 5 ਵਜੇ ਜਿਹੜੀ ਉੱਥੇ ਮੀਟਿੰਗ ਆ 3430 A ਸਟਰੀਟ ਅਟਵਾਟਰ ਦੇ ਵਿੱਚ, ਉੱਥੋਂ ਬਹੁਤਾ ਦੂਰ ਨਹੀਂ ਆ। ਲਿਵਿੰਗਸਟਨ, ਮਰਸੈਡ, ਅਟਵਾਟਰ, ਇਹ ਸਾਰੇ ਲਾਗੇ ਜਿਹੜੇ ਆ ਇਹ ਛੋਟੇ ਜਿਹੜੇ ਸ਼ਹਿਰ ਹੈਗੇ ਆ। ਸੋ 25% ਵਾਈਜ਼ ਜਿਹੜੀ ਪਾਪੂਲੇਸ਼ਨ ਵਾਈਜ਼ 25% ਜਿਹੜੀ ਪਾਪੂਲੇਸ਼ਨ ਲਿਵਿੰਗਸਟਨ ਦੀ ਪੰਜਾਬੀ ਲੋਕਾਂ ਦੀ ਹੈਗੀ ਆ। 2 ਗੁਰੂ ਘਰ ਆ ਉੱਥੇ, 2 ਗੁਰੂ ਘਰ ਹੈਗੇ ਨੇ ਉੱਥੇ, ਹਨਾ। ਸੋ ਇਹ ਸਾਰਿਆਂ ਨੂੰ ਬਹੁਤ ਧਿਆਨ ਰੱਖਣ ਦੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਹਾਂ, ਓਵਰਆਲ ਨੰਬਰ ਵਾਈਜ਼ ਵੀ ਹਾਂ, ਉਹ ਭਾਵੇਂ ਆંકੜਾ ਜਿਹੜਾ ਘੱਟ ਹੋਵੇ, ਪਰ ਪਰਸੈਂਟੇਜ ਵਾਈਜ਼ ਇੱਕ ਸ਼ਹਿਰ ਦੇ ਵਿੱਚ ਪਾਪੂਲੇਸ਼ਨ ਜਿਹੜੀ ਮੈਨੂੰ ਲੱਗਦਾ ਪੰਜਾਬੀਆਂ ਦੀ ਜੇ ਕਿਤੇ ਜ਼ਿਆਦਾ ਹੈਗੀ ਆ ਤਾਂ ਸਭ ਤੋਂ ਜ਼ਿਆਦਾ ਇੱਥੇ ਲਿਵਿੰਗਸਟਨ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਹਾਂ। ਸੋ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਹਰਜੋਤ ਸਿੰਘ ਜੀ ਵਾਪਸ ਆਉਂਦੇ ਆ। ਤੇ ਪੰਜਾਬੀ ਦੇਖੋ, ਇੱਕ ਪਾਸੇ ਜਿਹੜੇ ਬੱਚੇ ਆ ਇੰਨੀ ਮਿਹਨਤ ਕਰ ਰਹੇ ਆ, ਤੇ ਇੱਕ ਪਾਸੇ ਜਿਹੜਾ ਨਾਮ ਬਦਨਾਮ ਕਰਨ ਲੱਗੇ ਹੋਏ ਆ। ਬੀਤੇ ਦਿਨੀ ਕੀ ਹੋਇਆ ਆ ਸੈਂਟਰਲ ਵੈਲੀ ਦੇ ਵਿੱਚ, ਜਿਹੜੇ ਕੱਲ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਜਿਹੜੀ ਚੱਲ ਰਹੀ ਆ, ਉਸ ਦੇ ਬਾਰੇ ਵੀ ਜਿਹੜੀ ਆਪਾਂ ਗੱਲਬਾਤ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਜੀ। ਹੱਕ, ਸੱਚ, ਸਮਾਜ ਤੇ ਸਿਆਸਤ, ਧਰਮ, ਕਰਮ, ਫਰਜ਼ ਹੀ ਇਬਾਦਤ। ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਦੇਸੀ ਸਵੈਗ ਐਂਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਦਾ ਸਵੈਗ ਲਾਈਵ ਕਨਸਰਟ 15 ਜੂਨ ਦਿਨ ਸ਼ਨੀਚਰਵਾਰ ਨੂੰ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਦੇ ਵਿੱਚ। ਪਹੁੰਚ ਰਹੇ ਕਲਾਕਾਰ ਸਭ ਦੇ ਹਰਮਨ ਪਿਆਰੇ ਗਾਇਕ ਤਰਸੇਮ ਜੱਸੜ, ਜਸ ਬਾਜਵਾ ਅਤੇ ਹਰਮਨ ਚਾਹਲ।
ਸ਼ੋਅ ਸ਼ਾਮੀ 6 ਵਜੇ ਸ਼ੁਰੂ ਹੋਵੇਗਾ। ਟਿਕਟਾਂ $35 ਤੋਂ ਸ਼ੁਰੂ। sulekha.com ਤੋਂ ਅਤੇ ਵਿੰਡੋ ਤੇ ਕੈਸ਼ ਨਾਲ ਵੀ ਟਿਕਟਾਂ ਖਰੀਦ ਸਕਦੇ ਹੋ। ਇਸ ਸ਼ੋਅ ਦੇ ਚੀਫ ਗੈਸਟ ਸਨੀ ਸਮਰਾ ਲੀਜੈਂਡ ਟਰਾਂਸਪੋਰਟੇਸ਼ਨ ਵਾਲੇ ਹਨ ਤੇ ਇਸ ਨੂੰ ਗ੍ਰੈਂਡ ਸਪਾਂਸਰ ਕੀਤਾ ਹੈ ਉੱਗੇ ਬਿਜ਼ਨਸਮੈਨ ਬੂਟਾ ਕਾਜਲਾ ਹੁਣਾਂ ਨੇ। ਕਾਲ ਮਨਿੰਦਰ ਪਵਾਰ 916 388 4704 ਜਾਂ ਹਰਪਿੰਦਰ ਸੋਹਤਾ 916 588 5766। ਪਹੁੰਚਿਓ ਜ਼ਰੂਰ। ਦ ਸਵੈਗ ਲਾਈਵ ਕਨਸਰਟ 15 ਜੂਨ ਸ਼ਨੀਚਰਵਾਰ ਸੈਕਰਾਮੈਂਟੋ ਵਿਖੇ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ। ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 916 400 0002 truckbook.us। Truck Book app, a complete trucking solution। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ। ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ Paul 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 916 393 1872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਹੈ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਕੱਲ ਦੀ ਇੱਕ ਜਿਹੜੀ ਵੀਡੀਓ ਇਸ ਟਾਈਮ ਬਹੁਤ ਜ਼ਿਆਦਾ ਘੁੰਮ ਰਹੀ ਹੈ ਲੈਥਰੋਪ ਦੇ ਵਿੱਚ, ਜਿਹੜੀ ਟਾਰਗੇਟ ਦੇ ਬਾਹਰ ਜਿਹੜੇ ਆਪਣੇ ਕੁਛ ਜਿਹੜੇ ਪੰਜਾਬੀ ਨੇ ਉਹ ਆਪਸ ਦੇ ਵਿੱਚ ਲੜਦੇ ਹੋਏ ਨਜ਼ਰ ਆ ਰਹੇ। ਇੱਕ ਦੂਜੇ ਦੇ ਉੱਤੇ ਘਸੁੰਨ-ਮੁੱਕੀ ਲੱਤਾਂ ਜਿਹੜੀਆਂ ਉਹ ਮਾਰ ਰਹੇ ਆ ਤੇ ਪੁਲਿਸ ਵਾਲਿਆਂ ਦੇ ਕੋਲੋਂ ਇਸ ਮਾਮਲੇ ਦੇ ਵਿੱਚ ਤਾਂ ਜਿਹੜਾ ਅਜੇ ਕੋਈ ਬੰਦਾ ਫੜਿਆ ਨਹੀਂ ਆ, ਪਰ ਉਹਨਾਂ ਨੂੰ ਭਾਲ ਜਿਹੜੀ ਆ ਇਹ ਹੈਗੀ ਆ।
ਜਿੱਦਾਂ ਆਪਾਂ ਗੱਲ ਕਰ ਰਹੇ ਸੀ ਹਰਜੋਤ ਸਿੰਘ ਜੀ, ਇੱਕ ਪਾਸੇ ਜਿਹੜੇ ਬੱਚੇ ਆ ਉਹ ਇਨੀਸ਼ੀਏਟਿਵ ਲੈ ਕੇ ਪੰਜਾਬੀ ਲਈ ਪੰਜਾਬੀਆਂ ਦੇ ਲਈ ਜਿਹੜੀ ਆ ਉਹ ਗੱਲ ਕਰ ਰਹੇ ਆ, ਤੇ ਇੱਦਾਂ ਦੇ ਜਿਹੜੇ ਕੁਝ ਜਿਹੜੇ ਅਨਸਰ ਹੈਗੇ ਨੇ, ਗੰਦੇ ਅਨਸਰ ਨੇ, ਉਹ ਪੰਜਾਬੀਆਂ ਦਾ ਜਲੂਸ ਕੱਢ ਰਿਹਾ, ਸਿੱਖਾਂ ਦਾ ਜਲੂਸ ਕੱਢ ਰਿਹਾ। ਸੋ ਇਹ ਇਕੱਲਾ ਇੱਥੇ ਨਹੀਂ ਹੋਇਆ, ਲੈਥਰੋਪ ਦੱਸਦੇ ਜਾਈਏ, ਟ੍ਰੇਸੀ ਦੇ ਲਾਗੇ ਹਾਈਵੇ 5 ਦੇ ਉੱਤੇ ਟਾਊਨ ਹੈਗਾ ਆ ਜਿਹਦੇ ਮੇਅਰ ਵੀ ਸਾਡੇ ਪੰਜਾਬੀ ਆ, ਤੇ ਉੱਥੇ ਕਹਿੰਦੇ ਵੀ ਕੁਛ ਪੰਜਾਬੀ ਮੁੰਡੇ ਟਾਰਗੇਟ ਦੇ ਸਾਹਮਣੇ ਬੜੀ ਬੁਰੀ ਤਰ੍ਹਾਂ ਲੜੇ, ਤੇ ਜਿਹਦੀ ਵੀਡੀਓ ਹੁਣ ਵਾਇਰਲ ਹੋ ਰਹੀ ਆ, ਇੰਨੇ ਹਜ਼ਾਰਾਂ ਦੇ ਹਿਸਾਬ ਨਾਲ ਕਮੈਂਟਾਂ ਤੇ ਲੋਕ ਸ਼ਰੇਆਮ ਗਾਲਾਂ ਕੱਢਦੇ ਆ ਪੰਜਾਬੀਆਂ ਨੂੰ ਵੀ ਤੇ ਸਿੱਖਾਂ ਨੂੰ ਵੀ। ਸੋ ਇਹ ਜਿਹੜੇ ਇਦਾਂ ਦੇ ਲੋਕ ਆ ਇਹ ਨਾਂ ਚਮਕਾਉਂਦੇ ਆ। ਇਹ ਤੋਂ ਕੁਛ ਦਿਨ ਪਹਿਲਾਂ ਜਿਹੜਾ 8 ਤਰੀਕ ਨੂੰ ਜੀ 8 ਤਰੀਕ ਨੂੰ ਲੋਡਾਈ ਜਿਹੜਾ ਟਾਊਨ ਹੈਗਾ ਉਹ ਵੀ ਹਾਈਵੇ 99 ਦੇ ਉੱਤੇ ਹੀ ਆ, ਮਿੱਕੀ ਗਰੋਵ ਜ਼ੂ ਜਿਹੜਾ ਉੱਥੇ ਹੈਗਾ, ਉੱਥੇ ਕਹਿੰਦੇ 30-40 ਜਿਹੜੇ ਏਸ਼ੀਅਨ ਮੇਲਸ ਉਹਨਾਂ ਨੇ ਲਿਖਿਆ, ਤੇ ਪਰ ਬਾਅਦ ਚ ਥੱਲੇ ਤੁਸੀਂ ਪੜ੍ਹੋ ਤਾਂ ਉੱਥੋਂ ਪਤਾ ਲੱਗਦਾ ਵੀ ਕਹਿੰਦੇ ਉਹਨਾਂ ਦੇ ਵਿੱਚ ਵੀ ਜਿਹੜੇ ਕੁਝ ਪੰਜਾਬੀ ਜਿਹੜੇ ਉਹ ਸ਼ਾਮਲ ਸੀਗੇ। ਉੱਥੇ ਵੀ ਜਿਹੜੇ ਆਪਸ ਦੇ ਵਿੱਚ ਘਸੁੰਨ ਮੁੱਕਾ ਜਿਹੜਾ ਹੋਏ ਨੇ, ਕਈ ਜਣੇ ਸਟੈਬਿੰਗ ਦੀਆਂ ਜਿਹੜੀਆਂ ਉੱਥੋਂ ਰਿਪੋਰਟ ਕਥਿਤ ਤੌਰ ਦੇ ਉੱਤੇ ਸਟੈਬਿੰਗ ਦੀਆਂ ਉਹ ਗੱਲਾਂ ਕਰ ਰਹੇ ਨੇ। 4 ਜਾਣਿਆਂ ਨੂੰ ਉਹਨਾਂ ਨੇ ਉਸ ਮਾਮਲੇ ਵਿੱਚ ਲੋਡਾਈ ਵਾਲਿਆਂ ਦੇ ਵਿੱਚ ਉੱਥੇ ਗ੍ਰਿਫਤਾਰ ਕੀਤਾ ਸੀ, ਡਿਟੇਨ ਉਹਨਾਂ ਨੇ ਕੀਤਾ ਸੀਗਾ। ਸੋ ਇਹ ਜਿਹੜਾ ਆ ਚੰਗੀ ਗੱਲ ਨਹੀਂ ਹੈਗੀ, ਇੱਕ ਬਹੁਤ ਅਫਸੋਸਜਨਕ ਜਿਹੜੀ ਇੱਕ ਗੱਲ ਹੈਗੀ ਆ ਵੀ ਸਾਰੇ ਜਾਣੇ ਜਿਹੜੇ ਪਹਿਲੋਂ ਆਏ ਸੀਗੇ, ਇੱਕ ਜਿਹੜਾ ਕਹ ਲਓ ਵੀ ਪੰਜਾਬੀਆਂ ਦਾ, ਸਿੱਖਾਂ ਦਾ ਜਿਹੜਾ ਨਾਮ ਥੋੜਾ ਸਿਰ ਉੱਚਾ ਕਰਨ ਦੇ ਲਈ ਉਹਨਾਂ ਨੇ ਅਣਥੱਕ ਮਿਹਨਤਾਂ ਕੀਤੀਆਂ ਨੇ, ਤੇ ਕੁਛ ਇੱਦਾਂ ਦੇ ਜਿਹੜੇ ਆ ਕੇ ਲੋਕ ਨੇ, ਸ਼ਰਾਰਤੀ ਜਿਹੜੇ ਲੋਕ ਨੇ, ਉਹ ਸਾਰਿਆਂ ਦੇ ਕਿੱਤੇ ਕਿਰਾਏ ਦੇ ਉੱਤੇ ਪਾਣੀ ਜਿਹੜਾ ਫੇਰ ਰਹੇ ਨੇ। ਇਹ ਬਹੁਤ ਮੰਦਭਾਗੀ ਜਿਹੜੀ ਇੱਕ ਗੱਲ ਹੈਗੀ, ਬਹੁਤ ਮੰਦਭਾਗੀ ਜਿਹੜੀ ਉਹ ਖਬਰ ਆ ਵੀ ਇੱਦਾਂ ਦੇ ਜਿਹੜੇ ਕਰਤੂਤਾਂ ਆ ਉਹ ਕਰਨ ਤੋਂ ਗੁਰੇਜ਼ ਜਿਹੜਾ ਉਹ ਨਹੀਂ ਕਰ ਰਹੇ। ਤੇ ਫਿਰ ਤੁਸੀਂ ਥੱਲੇ ਕਮੈਂਟ ਪੜ੍ਹੋ, ਸਾਰੇ ਤਾਂ ਤੁਹਾਡੇ ਲਈ ਅਸੀਂ ਪੜ੍ਹ ਨਹੀਂ ਸਕਦੇ, ਪਰ ਤੁਸੀਂ ਭਾਵਨਾ ਉੱਥੇ ਉਹ ਸਮਝਦੇ ਹੋ, ਉੱਥੇ ਕੰਧਾਂ ਦੀਆਂ ਗੱਲਾਂ, ਡਿਪੋਰਟ ਕਰਨ ਦੀਆਂ ਗੱਲਾਂ, ਤੇ ਅਜਿਹੀਆਂ ਗੱਲਾਂ ਹੀ ਤੁਹਾਡੇ ਸਾਰਿਆਂ ਦੇ ਲਈ ਜਿਹੜੇ ਉਹ ਕਰ ਰਹੇ ਨੇ, ਸਾਰੇ ਚੱਕ ਕੇ ਬਾਹਰ ਮਾਰਨੇ ਚਾਹੀਦੇ ਮੁਲਕ ਤੋਂ। ਸੋ ਗੱਲ ਇਹ ਆ ਵੀ ਜਿੰਨੇ ਵੀ ਆਪਣਾ ਪੰਜਾਬੀ ਭੈਣ ਭਰਾ ਆ, ਕਿਸੇ ਦਾ ਨਿਆਣਾ ਆ ਜਾਂ ਕੁਛ ਵੀ, ਇਹ ਰਿਪੋਰਟ ਕਰਨਾ ਚਾਹੀਦਾ, ਪੁਲਿਸ ਨੂੰ ਸ਼ਰੇਆਮ ਕਰਨਾ ਚਾਹੀਦਾ। ਪੂਰੀ ਕੌਮ ਦੀ ਜਿਹੜੀ ਬਦਨਾਮੀ ਹੋ ਰਹੀ ਆ, 40 ਪੰਜਾਬੀ ਮੁੰਡੇ ਟਾਰਗੇਟ ਦੇ ਮੂਹਰੇ ਲੜਨ ਤੇ ਉਹਦੀ ਵੀਡੀਓ ਵਾਇਰਲ ਹੋਵੇ, ਕਿੱਡੀ ਮਾੜੀ ਗੱਲ ਆ। ਸਾਰੇ 25-25 30 ਸਾਲ ਦੇ ਲੱਗਦੇ ਹੈਗੇ, 35-35 ਜਵਾਨ ਹੀ ਨੇ ਸਾਰੇ ਜੀ। ਇਹ ਹਾਈਵੇ 99 ਦੇ ਉੱਤੇ ਯੂਬਾ ਸਿਟੀ ਤੋਂ ਲੈ ਕੇ ਫ੍ਰਿਜ਼ਨੋ ਤੱਕ, ਪਿਛਲੇ ਕੁਝ ਮਹੀਨੇ ਪਹਿਲਾਂ ਮੈਨੂੰ ਇੱਕ ਪੁਲਿਸ ਆਫੀਸਰ ਵੀ ਫ੍ਰਿਜ਼ਨੋ ਮਿਲਿਆ ਸੀ, ਰਾਜਕਨਵੀਰ ਸਿੰਘ ਜੀ, ਇੱਕ ਮੇਲੇ ਤੇ। ਉਹ ਕਹਿੰਦਾ ਵੀ ਸਭ ਤੋਂ ਵੱਧ ਜਿਹੜੀ ਆ ਗੈਂਗ ਹੁਣ ਪੰਜਾਬੀ ਇਹ 'ਚ ਇਨਵੋਲਵ ਹੋ ਰਹੇ ਆ। ਸੋ ਇਹ ਕਿਤੇ ਇਹ ਨਾ ਹੋਵੇ ਵੀ ਸਾਡੇ ਕੈਲੀਫੋਰਨੀਆ ਦੇ ਵਿੱਚ ਵੀ ਜੋ ਸਰੀ 'ਚ ਸਾਡੇ ਗੁਆਂਢੀ ਮੁਲਕ 'ਚ ਹੋਇਆ, ਕਿੰਨੇ ਆਪਣੇ ਪੰਜਾਬੀ ਮੁੰਡੇ ਮਾਰੇ ਗਏ ਆ, ਉਹੀ ਚੀਜ਼ ਇੱਥੇ ਜਿਹੜੀ ਆ ਸ਼ੁਰੂ ਹੋ ਜਾਵੇ। ਇਹ ਆਪਣੀ ਕਮਿਊਨਿਟੀ ਨੂੰ ਇੱਥੇ ਇਕੱਠੇ ਹੋਣਾ ਪੈਣਾ ਆ। ਇਹ ਨਾ ਹੋਵੇ ਵੀ ਬਾਕੀ ਮੀਡੀਆ ਵਾਲੇ ਚੋਪਾ ਨਹੀਂ ਜੀ, ਗਾਣੇ ਸੁਣਾਈ ਜਾਓ ਜਾਂ ਉਹੀ ਤੁਸੀਂ ਖਬਰਾਂ ਪੜ੍ਹੀ ਜਾਓ, ਤੇ ਜਿੱਥੇ ਤੁਹਾਡਾ ਇਸ਼ੂ ਹੈਗਾ ਉੱਥੇ ਗੱਲ ਨਹੀਂ ਕਰਨੀ। ਸਾਨੂੰ ਸਾਰਿਆਂ ਨੂੰ ਰਲ ਕੇ ਇਹਦੇ ਤੇ ਗੱਲ ਕਰਨੀ ਚਾਹੀਦੀ ਆ। ਇਹ ਬਹੁਤ ਵੱਡਾ ਇਸ਼ੂ ਆ, ਪੂਰੀ ਕੌਮ ਨੂੰ ਬਦਨਾਮ ਕਰੂਗਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਬੱਚੇ ਜਿਹੜੇ ਇਹਦੇ 'ਚ ਇਨਵੋਲਵ ਹੋਣਗੇ। ਤੁਸੀਂ ਦੇਖੋ ਵੀ 40 ਬੱਚੇ ਜਿਹੜੇ ਲੜ ਰਹੇ, 40 ਜਣੇ ਬੱਚੇ ਨਹੀਂ ਹੈ, ਮੈਂ ਤਾਂ ਇਹ ਕਹੂੰਗਾ ਵੀ ਜਿਹੜੇ 25 ਸਾਲ ਤੋਂ ਲੈ ਕੇ 35-40 ਸਾਲ ਤੱਕ ਤੁਸੀਂ ਸ਼ਰੇਆਮ ਦੇਖ ਸਕਦੇ ਅਡਲਟ ਨੇ, ਉਹਨਾਂ ਨੂੰ ਸਮਝ ਆ ਕੀ ਉਹ ਕਰ ਰਹੇ ਨੇ, ਕਿਉਂ ਇਹ ਕਰ ਰਹੇ ਨੇ। ਇੱਕ ਜਿਸ ਦੇ ਉੱਤੇ ਉਸ ਵੀਡੀਓ ਦੇ ਵਿੱਚ ਪਤਾ ਲੱਗ ਰਿਹਾ ਵੀ ਕਿੱਦਾਂ ਇੱਕ ਨੇ ਦੂਜੇ ਦੇ ਮੂੰਹ ਦੇ ਉੱਤੇ ਜਿਹੜੀ 2-3 ਵਾਰੀ ਜਿਹੜੀ ਲੱਤ ਮਾਰੀ ਆ, ਤੇ ਬਾਅਦ ਦੇ ਵਿੱਚ ਉਦਾਂ ਇਹ ਵੀ ਚੀਜ਼ ਆ, ਹੁਣ ਇਹ ਨਹੀਂ ਪਤਾ ਵੀ ਕੀ ਕਾਰਨ ਸੀਗਾ ਲੜਾਈ ਦਾ। ਪੁਲਿਸ ਵਾਲਿਆਂ ਦੇ ਕਹਿਣ ਮੁਤਾਬਕ ਜਿਸ ਦੇ ਕੁੱਟ ਪਈ ਆ, ਉਸਨੇ ਮੈਡੀਕਲ ਜਿਹੜੀ ਆ ਉਹ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦਾ ਵੀ ਉਹ ਨਾਲ ਗਿਆ ਨਹੀਂ। ਸੋ ਹੋ ਸਕਦਾ ਵੀ ਕੋਈ ਪੁਰਾਣੀ ਰੰਜਿਸ਼ ਜਿਹੜੀ ਇਹਨਾਂ ਦੀ ਜਿਹੜੀ ਹੋਵੇ, ਪਰ ਓਵਰਆਲ ਤੁਸੀਂ ਇਹ ਕੁਛ ਸਾਰਿਆਂ ਦੇ ਸਾਹਮਣੇ ਟਾਰਗੇਟ ਦੇ ਬਾਹਰ ਤੁਸੀਂ ਕਰ ਰਹੇ ਹੋ। ਬਾਹਰਲੇ ਲੋਕ ਜਿਹੜੇ ਹੋਰ ਜਿਹੜੇ ਉਹ ਦੇਖ ਰਹੇ ਆ, ਤੇ ਉਹ ਇੱਕ ਮਾੜੀ ਗੱਲ ਆ। ਇਹ ਸਭ ਨੂੰ ਹੀ ਪਤਾ ਵੀ ਚਲੋ ਆਪਸ ਦੇ ਵਿੱਚ ਲੋਕ ਗੁੱਥਮ ਗੁੱਥਾ ਹੁੰਦੇ ਰਹਿੰਦੇ ਨੇ, ਪਰ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਕਰ ਰਹੇ ਹੋ ਉਹ ਕੰਮ ਠੀਕ ਨਹੀਂ ਹੈਗਾ। ਕਹਿੰਦੇ ਉਹਨਾਂ ਦੇ ਹੱਥਾਂ 'ਚ ਚਾਕੂ ਸੀਗੇ, ਹੈਮਰ ਸੀਗੇ। ਉਹ ਗੱਲ ਵਧਾ ਜਿਹੜਾ ਅੱਗੇ ਵੀ ਜਿਹੜੀ ਪਬਲਿਕ ਪਲੇਸ ਹੈਗੀ ਆ ਉਹਦੇ ਸਾਹਮਣੇ ਤੁਸੀਂ ਜਲੂਸ ਕੱਢ ਰਹੇ ਆ ਆਪਣੀ ਕੌਮ ਦਾ ਪੂਰੀ ਦਾ, ਹਨ ਜੀ। ਆਪਣੇ ਨਾਲ ਜੁੜੇ ਨੇ ਓਂਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਓਂਕਾਰ ਸਿੰਘ ਜੀ। ਜੀ ਲੱਗਦਾ ਜੀ ਉਸ ਤੋਂ ਬਾਅਦ ਭੁੱਲ ਗਏ ਨੇ ਕਾਲ ਕਰਕੇ। ਸੋ ਕੁਛ ਵਿਚਾਰ ਜਿਹੜੇ ਆ ਉਹ ਆਪਾਂ ਦੱਸ ਰਹੇ ਸੀਗੇ। ਜਿਹੜੀ ਖਬਰ ਹੈ ਇਸ ਟਾਈਮ ਲੋਡਾਈ ਵਾਲੇ ਪਾਸੋਂ ਤੇ ਜਿਹੜੀ ਲੈਥਰੋਪ ਤੋਂ ਜਿਹੜੀ ਆ ਰਹੀ ਹੈ, 2 ਵੱਖ-ਵੱਖ ਘਟਨਾਵਾਂ ਜਿਹੜੀਆਂ ਆ ਉਹ ਦੇਖੀਆਂ ਗਈਆਂ। ਦੋਨੋਂ ਦੱਸਦੇ ਜਾਈਏ ਸਰੋਤਿਆਂ ਨੂੰ ਜਿਹੜੇ ਦੂਰ ਰਹਿੰਦੇ ਆ ਵੀ ਲੈਥਰੋਪ ਤੇ ਲੋਡਾਈ ਲਾਗੇ ਹੈਗੇ ਆ,
ਹਾਈਵੇ 5 ਦੇ ਉੱਤੇ ਵੀ ਇੱਕ ਹਾਈਵੇ 5 ਤੇ ਇੱਕ 99 ਤੇ ਜੀ ਬਿਲਕੁਲ ਸਟਾਕਟਨ ਟੱਪ ਕੇ ਜਿਹੜਾ ਲੋਡ 40 ਦੇ ਕਰੀਬ ਜਿਹੜੇ ਪੰਜਾਬੀ ਮੁੰਡੇ ਆ ਉੱਥੇ ਲੜੇ ਆ। ਪਹਿਲਾਂ ਮਿੱਕੀ ਗਰੋਵ ਦੇ ਵਿੱਚ ਇਹ ਦੋਨੋਂ ਵੱਖ-ਵੱਖ ਘਟਨਾਵਾਂ ਨੇ। ਫਿਰ ਲੋਡਾਈ 'ਚ ਤੇ ਇਹਨਾਂ ਦੀ ਜਿਹੜੀ ਵੀਡੀਓ ਇੱਕ ਆ ਉਹ ਬਹੁਤ ਵਾਇਰਲ ਹੋ ਰਹੀ ਆ ਤੇ ਚੰਗੀਆਂ ਗਾਲਾਂ ਜਿਹੜੀਆਂ ਆ ਉਹ ਪੰਜਾਬੀ ਕੌਮ ਨੂੰ ਪੈ ਰਹੀਆਂ। ਸਾਰੇ ਗੋਰੇ ਜਾਂ ਹੋਰ ਵੀ ਜਿੰਨੇ ਹੈਗੇ ਆ ਉਹ ਗਾਲਾਂ ਕੱਢ ਰਹੇ ਵੀ ਦੇਖੋ ਆਹ ਕਿੱਦਾਂ ਦੇ ਜਿਹੜੇ ਮੂਰਖ ਬੰਦੇ ਆ, ਇਹਨਾਂ ਨੂੰ ਅਮਰੀਕਾ ਵਾਲੇ ਸੱਦ ਰਹੇ ਆ ਇੱਥੇ ਤੇ ਇਹ ਸਾਡੇ ਮੁਲਕ ਦਾ ਭੱਠਾ ਬਿਠਾਲ ਰਹੇ ਇੱਥੇ ਆ ਕੇ ਜੀ। ਜੀ ਜੀ ਸੋ ਇਹ ਜਿਹੜੀ ਆ ਨਾ ਇਹ ਬਿਲਕੁਲ ਰਾਜਕਨਵੀਰ ਸਿੰਘ ਜੀ ਇਹਨੂੰ ਸਾਨੂੰ ਜਿੰਨੇ ਵੀ ਕਮਿਊਨਿਟੀ ਹੈਗੀ ਆਪਣੀ ਉਹਨਾਂ ਨੂੰ ਪੁਲਿਸ ਨੂੰ ਸਾਥ ਦੇਣਾ ਚਾਹੀਦਾ। ਇਸ ਪ੍ਰੋਬਲਮ ਨੂੰ ਹੁਣੇ ਹੀ ਦੱਬਣਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਦੱਸਦੇ ਹਾਂ ਵੀ ਜਿਸ ਤਰ੍ਹਾਂ ਸਰੀ ਦੇ ਵਿੱਚ ਪਹਿਲਾਂ ਲੋਕ ਚੁੱਪ ਰਹੇ, ਮੁੜ ਕੇ ਉੱਥੇ ਹੁਣ ਤੱਕ 150 ਤੋਂ ਵੱਧ ਮੁੰਡਾ ਮਰ ਚੁੱਕਿਆ ਗੈਂਗ ਵਾਇਲੈਂਸ ਦੇ ਵਿੱਚ, ਤੇ ਇੱਥੇ ਵੀ ਫਿਰ ਹਾਲ ਇਹ ਉਹੀ ਹੋਣਾ ਹੈਗਾ ਆ। ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸ਼ੋਅ ਕੀ ਕਰਨਾ ਚਾਹੁੰਦੇ ਹੈਗੇ ਆ। ਇੱਕ ਤਾਂ ਅਸੀਂ ਇੰਨੀ ਮਿਨੋਰਿਟੀ ਆ, ਛੋਟੀ ਜਿਹੀ ਕਮਿਊਨਿਟੀ ਹੈਗੀ ਆ, ਸਭ ਤੋਂ ਜ਼ਿਆਦਾ ਜਿਹੜਾ ਆ ਗੈਂਗ ਵਾਇਲੈਂਸ ਸਭ ਤੋਂ ਜ਼ਿਆਦਾ ਜਿਹੜੀ ਵਾਇਲੈਂਸ ਸਿੱਖਾਂ ਦੇ ਉੱਤੇ ਹੋਈ ਆ 9/11 ਤੋਂ ਬਾਅਦ। ਇੰਨੀਆਂ ਜ਼ਿਆਦਾ ਜਿਹੜੀਆਂ ਕੁੱਟਮਾਰ ਪਈ ਹੈਗੀ ਆ ਤੇ ਇੰਨੇ ਜ਼ਿਆਦਾ ਜਿਹੜੀਆਂ ਆਰਗੇਨਾਈਜੇਸ਼ਨਾਂ ਆ ਉਹ ਵਧੀਆ ਕੰਮ ਕਰ ਰਹੀ ਆ। ਕੋਈ ਜਦੋਂ ਡਿਜ਼ਾਸਟਰ ਆਉਂਦੇ ਆ, ਆਪਣੇ ਪਿਛਲੇ ਬਾਰੇ ਜਦੋਂ ਟੈਕਸਸ ਹੋਇਆ ਸੀ 47 ਦੇ ਕਰੀਬ ਟਰੱਕ ਸਿੱਖ ਲੈ ਕੇ ਗਏ। ਇੱਥੇ ਪੈਰਾਡਾਈਜ਼ ਵੇਲੇ ਜਿੱਥੇ ਜਿੱਥੇ ਵੀ ਡਿਜ਼ਾਸਟਰ ਹੋਇਆ ਸਿੱਖ ਹੈਲਪ ਕਰਦੇ ਆ ਵੀ ਤਾਂ ਕਿ ਸਾਡਾ ਜਿਹੜੇ ਛਵੀ ਆ ਉਹ ਵਧੀਆ ਬਣ ਸਕੇ। ਤੇ ਇਹ ਛੋਟੇ ਜਿਹੇ ਜਿਹੜੇ ਇਦਾਂ ਦੇ ਲੋਕ ਹੈਗੇ ਆ ਉਹ ਪੂਰੀ ਕੌਮ ਨੂੰ ਜਿਹੜਾ ਇਹ ਬਦਨਾਮ ਕਰਦੇ ਹੈਗੇ ਆ। ਤੇ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਕਹਿੰਦੇ ਆ, ਜਿਨ੍ਹਾਂ ਦੇ ਨਿਆਣੇ ਵੀ ਆ, ਇਹ ਨਾ ਸੋਚੋ ਵੀ ਤੁਸੀਂ ਇਹਨਾਂ ਨੂੰ ਦੱਬ ਕੇ ਜੀ ਕੋਈ ਨਹੀਂ ਜੀ ਸਾਡੇ ਨਿਆਣੇ ਨੇ ਕਰ ਲਿਆ। ਜੇ ਇਹਨਾਂ ਨੂੰ ਹੁਣ ਤੋਂ ਹੀ ਬੰਦੇ ਬਣਾਓਗੇ ਫਿਰ ਇਹ ਠੀਕ ਰਹੂਗਾ, ਨਹੀਂ ਤਾਂ ਸਾਰੀ ਕੌਮ ਨੂੰ ਜਿਹੜਾ ਬਦਨਾਮ ਕਰੂਗੇ। ਆਉਣ ਵਾਲੀ ਜਿਹੜੀਆਂ ਜਨਰੇਸ਼ਨਾਂ ਆ ਉਹ ਵੀ ਪੂਰੀ ਤਰ੍ਹਾਂ ਬਦਨਾਮ ਹੋਣਗੀਆਂ। ਬਿਲਕੁਲ। ਸਨੀ ਗਰੇਵਾਲ ਹੋਣੀ ਫੇਸਬੁੱਕ ਦੇ ਉੱਤੇ ਜਿਹੜੇ ਆ ਉਹ ਲਿਖਦੇ ਨੇ, ਕਹਿੰਦੇ ਕੈਨੇਡਾ ਵਾਲਾ ਹਾਲ ਹੋ ਰਿਹਾ ਆ। ਸੈਂਟਰਲ ਵੈਲੀ ਦੇ ਵਿੱਚ ਸਿੰਗਲ ਮੁੰਡਿਆਂ ਦੀ ਜਿਹੜੀ ਪਾਪੂਲੇਸ਼ਨ ਆ ਉਹ ਕਾਫੀ ਜ਼ਿਆਦਾ ਜਿਹੜੀ ਉੱਥੇ ਵਧੀ ਆ। ਤੇ ਕਹਿੰਦੇ ਫਰੈਜ਼ਨੋ ਦੀ ਉਹ ਗੱਲ ਦੱਸਦੇ ਨੇ ਵੀ ਉੱਥੇ ਵੀ ਇਹੋ ਜਿਹੀ ਚੀਜ਼ ਦੀ ਜਿਹੜੀ ਇੱਦਾਂ ਲੜਾਈ ਹੋਈ ਸੀ ਵੀ ਕੋਈ ਜਿਹੜੇ ਕੁੜੀ ਨੂੰ ਫੋਲੋ ਕਰਦੇ ਸੀਗੇ ਉਹ ਫੈਮਿਲੀ ਵਾਲਿਆਂ ਨੇ ਉਹਨੂੰ ਗਾਂਹ ਰੋਕਿਆ ਤੇ ਗਾਂਹ ਉੱਥੇ ਫਿਰ ਜਿਹੜੀ ਉੱਥੇ ਲੜਾਈ ਹੋ ਗਈ। ਸੋ ਇਹ ਵੀ ਚੀਜ਼ਾਂ ਜਿਹੜੀਆਂ ਬਹੁਤ ਮਾਇਨੇ ਜਿਹੜੀਆਂ ਉਹ ਰੱਖਦੀਆਂ ਵੀ ਲੋਕ ਆਪਣੇ ਪਰਿਵਾਰਾਂ ਦੇ ਨਾਲ ਇਹਦਾ ਮਤਲਬ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਣਗੇ ਇੱਦਾਂ ਦੇ ਜਿਹੜੇ ਹਾਲਾਤ ਆ ਜੇ ਉਹ ਬਣਦੇ ਜਾਣਗੇ। ਸੋ ਇਹ ਠੀਕ ਗੱਲ ਨਹੀਂ ਹੈਗੀ। ਇਹ ਹੁਣ ਤੋਂ ਹੀ ਆਪਾਂ ਨੂੰ ਇਸ ਚੀਜ਼ ਦੇ ਉੱਤੇ ਨੱਥ ਪਾਉਣ ਦੀ ਜ਼ਰੂਰਤ ਹੈਗੀ ਆ। ਓਂਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਰੇਡੀਓ ਪਿਛਲਾ ਬੰਦ ਕਰ ਲਿਓ ਭਾਜੀ। ਠੀਕ ਹੈ ਭਾਜੀ। ਭਾਜੀ ਮੈਂ ਵੀ ਇੱਕ ਸੁਝਾਅ ਦੇਣਾ ਚਾਹੁੰਦਾ ਸੀਗਾ ਜੀ। ਆਪਣੇ ਜਿੱਦਾਂ ਹੁਣ ਟਰੱਕਰ ਵੀਰਾਂ ਨੇ ਬਾਹਰ ਫੋਟੋਆਂ ਲਾਈਆਂ ਹੋਈਆਂ ਜੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀਆਂ, ਬਾਬਾ ਦੀਪ ਸਿੰਘ ਦੀਆਂ ਜੀ, ਹਾਂਜੀ ਕਾਫੀ ਵੱਡੀਆਂ ਵੱਡੀਆਂ ਪੋਸਟਰ ਫੋਟੋ ਲਾਏ ਹੋਏ ਆ ਤੇ ਕੰਮ ਕਰਦੇ ਆ ਜੀ। ਏਦਾਂ ਦੇ ਇੱਕ ਵੀਰ ਦੀ ਹੁਣ ਵੀਡੀਓ ਘੁੰਮ ਰਹੀ ਆ ਜੀ, ਉਹਨੇ ਬਾਬਾ ਦੀਪ ਸਿੰਘ ਦੀ ਵੱਡੀ ਸਾਰੀ ਫੋਟੋ ਲਾਈ ਹੋਈ ਆ ਤੇ ਸੌਦੇਬਾਜ਼ੀ ਕਰ ਰਿਹਾ ਜੀ ਇੱਕ ਕੁੜੀ ਨਾਲ। ਤੇ ਹੈਗਾ ਆਪਣਾ ਪੰਜਾਬੀ ਆ ਜੀ। ਮੈਂ ਚਲੋ ਕਿਸੇ ਨੂੰ ਲਾ ਕੇ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਕੰਮ ਤਾਂ ਕੁੱਤਿਆਂ ਵਾਲੇ ਨਾ ਕਰੋ। ਜੇ ਕਰਨੇ ਆ ਤਾਂ ਫਿਰ ਫੋਟੋਆਂ ਤਾਂ ਤੁਸੀਂ ਲਾ ਦਿਓ। ਬਿਲਕੁਲ ਸਹੀ ਗੱਲ ਜੀ। ਜੀ ਬਿਲਕੁਲ, ਉਹ ਮੈਂ ਵੀ ਖੁਦ ਦੇਖੀ ਆ, ਬਹੁਤ ਮਾੜੀ ਗੱਲ ਆ ਜੀ। ਬਿਲਕੁਲ। ਪਹਿਲੀ ਗੱਲ ਤਾਂ ਜੀ ਫੋਟੋ ਲਾਣੀ ਮੇਰੇ ਹਿਸਾਬ ਨਾਲ ਸੈਂਸਰੀ ਬਣਦੀ। ਮੱਛਰ ਕੀੜਾ ਮੀਂਹ ਕਣੀ ਉੱਪਰ ਸਾਰਾ ਪੈਂਦਾ ਜੀ ਬਾਹਰ ਵੱਡੀ ਫੋਟੋ ਲਾਉਣ, ਮੇਰੇ ਹਿਸਾਬ ਨਾਲ ਤਾਂ ਕੋਈ ਵਧੀਆ ਗੱਲ ਹੈ ਨਹੀਂ। ਚਲੋ ਜੇ ਲਾਈਵ ਵੀ ਹੋਈ ਤਾਂ, ਪਰ ਕੰਮ ਤਾਂ ਫਿਰ ਤੁਸੀਂ ਉਹਨਾਂ ਦੇ ਸਿਧਾਂਤਾਂ ਵਾਲੇ ਕਰੋ ਨਾ, ਕੰਮ ਤਾਂ ਚੰਗੇ ਕਰੋ, ਮੈਸੇਜ ਤਾਂ ਤੁਸੀਂ ਇੱਕ ਕਮਿਊਨਿਟੀ ਨੂੰ ਚੰਗਾ ਦਿਓ ਜੀ। ਜੀ 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 ਬਿਲਕੁਲ। ਵਾਹਿਗੁਰੂ ਜੀ ਫਤਿਹ। ਸੋ ਬਿਲਕੁਲ ਮੈਂ ਵੀ ਰਾਜਕਨਵੀਰ ਸਿੰਘ ਜੀ ਉਹ ਦੇਖੀ ਆ ਵੀ ਹੁਣ ਕੱਲ ਨੂੰ ਉਦਾਂ ਦਾ ਬੰਦਾ ਕਿਤੇ ਅਰੈਸਟ ਹੋਵੇ ਹੁੰਦੇ ਹੀ ਆ, ਕਿਹੜਾ ਕੋਈ ਪਹਿਲੀ ਰੀ ਆ ਇਹ ਕਰ ਰਹੇ ਆ, ਮੁੜ ਕੇ ਫਿਰ ਅਗਲੇ ਦਾ ਜਿਹੜੇ ਟਰੱਕ ਦਿਖਾਣਾ ਆ ਤਾਂ ਫੇਰ ਕਹਿਣਾ ਦੇਖ ਲਓ ਜੀ ਆਹ ਹਾਲ ਆ, ਤੇ ਗਾਲਾਂ ਫਿਰ ਸਾਰੀਆਂ ਸਿੱਖਾਂ ਨੂੰ ਪੈਣੀਆਂ ਆ। ਪਰ ਆ ਜਿਹੜੀ ਇਨਸੀਡੈਂਟ ਹੋਈ ਆ ਬਹੁਤ ਮਾੜੀ ਇਨਸੀਡੈਂਟ ਹੋਈ ਆ। ਦੋ ਸ਼ਹਿਰਾਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਫਰਕੇ ਦੇ ਨਾਲ ਲੋਡ ਆਈ ਤੇ ਲੈਥਰੋਪ ਦੇ ਵਿੱਚ ਜੀ। ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਤੁਸੀਂ ਇਹਨੇ ਜਾਗਰੂਕ ਹੈ ਪਰ ਅਸੀਂ ਸੁਣਦੇ ਨਹੀਂ ਤੁਹਾਡੀ ਗੱਲ, ਤੇ ਇਹ ਸਾਨੂੰ ਸਾਰੀ ਕਮਿਊਨਿਟੀ ਇਕੱਠੇ ਹੋਣਾ ਪੈਣਾ। ਇਹ ਛੋਟੀ ਛੋਟੀਆਂ ਗੱਲਾਂ ਬਹੁਤ ਵੱਡੀਆਂ ਫਿਰ ਬਣ ਜਾਂਦੀਆਂ, ਫਿਰ ਇਹਨਾਂ ਨੂੰ ਹੈਂਡਲ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਤੇ ਮੇਰਾ ਮੇਨ ਮਕਸਦ ਅੱਜ ਕਾਲ ਕਰਨ ਦਾ ਵੀਰ ਜੀ, ਆਪਣੇ ਤੁਹਾਨੂੰ ਪਤਾ ਸਾਰੇ ਸਰੋਤਿਆਂ ਨੂੰ ਪਤਾ ਪਿਛਲੇ ਕਈ ਸਮੇਂ ਤੋਂ ਜਿਹੜਾ ਸਰੇ ਕਾਉਂਟੀ ਪਾਰਕਿੰਗ ਦਾ ਜਾੜਾਂ ਦਾ ਰੌਲਾ ਪੈ ਰਿਹਾ, ਤੇ ਉਹ ਅੱਜ ਸਰੇ ਕਾਉਂਟੀ ਦੇ ਵਿੱਚ ਆਪਣੇ ਫਾਈਨਲ ਉਹਨਾਂ ਦੀ ਹੈਗੀ ਮੀਟਿੰਗ ਆ। ਜੀ ਮਤਲਬ ਮੈਂ ਸਾਰੇ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਚੜ੍ਹ ਕੇ ਅੱਜ ਉੱਥੇ 5 ਵਜੇ ਤੋਂ ਪਹਿਲਾਂ ਉੱਥੇ ਪਹੁੰਚੋ
ਤੇ ਜੇ ਅੱਜ ਉਹਨੇ ਪਾਸ ਕਰ ਜਾਣਾ ਤੇ ਉਸ ਤੋਂ ਬਾਅਦ ਫਿਰ ਸਾਡਾ ਕੁਛ ਨਹੀਂ ਹੋਣਾ। ਜੇ ਅਸੀਂ ਅੱਜ ਵੀ ਆਪਣੀ ਆਵਾਜ਼ ਨਾ ਉਠਾ ਸਕੀਏ, ਉਹਨਾਂ ਨੂੰ ਕੰਪੈਲ ਨਾ ਕਰ ਸਕੀਏ ਜਾਂ ਜਿਸ ਤਰ੍ਹਾਂ ਵੀ ਬਣਾ ਸਕੀਏ ਵੀ ਨਾ ਹੋਵੇ ਗਲਤ ਹੋ ਰਿਹਾ, ਤੇ ਅੱਜ ਉਹਨੇ ਪਾਸ ਕਰਦੇ ਆਖਰੀ ਮੀਟਿੰਗ ਆ ਤੇ ਮੈਂ ਸਾਰਿਆਂ ਬੇਨਤੀ ਕਰਦਾ ਸਾਰੇ ਇੱਥੇ ਵੱਧ ਤੋਂ ਵੱਧ ਚੜ ਕੇ ਪਹਿਲਾਂ ਪਹੁੰਚੋ, ਉਹਨਾਂ ਨੂੰ ਆਪਣੀ ਯੂਨਿਟੀ ਦਿਖਾਓ, ਉਹਨਾਂ ਨੂੰ ਦੱਸੋ ਭਾਈ ਇਹ ਨਜਾਇਜ਼ ਹੋ, ਜਾਇਜ਼ ਨਹੀਂ, ਬਹੁਤ ਗਲਤ ਹੋ ਰਿਹਾ ਕੰਮ ਜੋ ਵੀ ਕਰਦੇ ਤੁਸੀਂ। ਵੀ ਸਾਨੂੰ ਉਹਨਾਂ ਨੂੰ ਸ਼ੋਅ ਹੈ ਸਾਡੀ ਇੰਨੀ ਯੂਨਿਟੀ, ਸਾਡੀ 18% ਸਾਡੀ ਵੋਟਿੰਗ ਉੱਥੇ ਹੈਗੀ ਹੈ 18,000, ਵੀ ਤੁਸੀਂ ਸਾਨੂੰ ਕਿਉਂ ਤੰਗ ਕਰਦੇ ਆ। ਤੇ ਇਹ ਮੇਰੀ ਜ਼ਰੂਰੀ ਬੇਨਤੀ ਬਾਰ-ਬਾਰ ਅੱਗੇ ਵੀ ਕਈ ਵਾਰ ਕੀਤੀ ਸੀ, ਅੱਜ ਫਾਈਨਲ ਆ ਤੇ ਅੱਜ ਸੋ ਇਹਦਾ ਮਤਲਬ ਅੱਜ ਤੋਂ ਬਾਅਦ ਜੇ ਉਹ ਪਾਸ ਹੋ ਜਾਂਦਾ ਫਿਰ ਤੁਸੀਂ ਮਤਲਬ ਯੂਬਾ ਸਿਟੀ ਦੇ ਵਿੱਚ ਅੰਦਰ ਜਿਹੜਾ ਟਰੱਕ ਪਾਰਕ ਨਹੀਂ ਕਰ ਸਕਦੇ। ਹਾਂਜੀ ਬਸ ਉਹ ਹਾਂਜੀ ਬਿਲਕੁਲ। ਧੰਨਵਾਦ ਜੀ, ਥੈਂਕ ਯੂ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣਾ ਵੀਰ ਜੀ ਮੈਂ ਬਰੈਂਪਟਨ ਤੋਂ ਆਇਆ, ਮੈਂ ਇੱਥੇ ਤੁਹਾਡੇ ਬੇਕਰਫੀਲਡ ਆਇਆ ਘੁੰਮਦਾ ਜੀ। ਤੇ ਜਿਹੜੀ ਮੈਂ ਤੁਹਾਡੀ ਲੜਾਈ ਦੀ ਤੁਸੀਂ ਵੀਡੀਓ ਪਾਈ ਹੋਈ ਆ ਆਪਣੇ ਪੇਜ ਤੇ ਵੀ, ਉਹ ਤਾਂ ਵੀਰ ਜੀ ਸਾਡੇ ਬਰੈਂਪਟਨ ਇਹੀ ਹਾਲ ਆ ਜੀ। ਸਾਡੇ ਬਰੈਂਪਟਨ ਜ਼ਿਆਦਾ ਇਹ ਹਾਲ ਹੈ ਵੀ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਕਰਕੇ ਜੀ ਜੀ। ਸਾਡੇ ਇੱਕ ਸ਼ੈਰੀਡਨ ਕਾਲਜ ਤੁਸੀਂ ਦੇਖਿਆ ਹੋਣਾ, ਬੜਾ ਨਾਮ ਚੱਲਦਾ ਉਹਦਾ ਏਰੀਆ ਹੀ ਏਦਾਂ ਦਾ ਵੀ ਤੁਸੀਂ ਉੱਥੇ ਸ਼ਾਮ ਨੂੰ ਜਾ ਹੀ ਨਹੀਂ ਸਕਦੇ, ਵੀ ਉੱਥੇ ਇਹੀ ਹਾਲ ਹੈ ਲਾਈਕ ਹੋਟਲ ਵਾਲਾ ਹਨਾ। ਤੇ ਜਿਹੜੀ ਤੁਹਾਡੇ ਇੱਥੇ ਹੋਇਆ ਇਹ ਫਸਟ ਟਾਈਮ ਦੇਖਣ ਨੂੰ ਮਿਲਿਆ ਤੇ ਇਹ ਨਹੀਂ ਹੋਣਾ ਚਾਹੀਦਾ। ਆਪਣੀ ਕਮਿਊਨਿਟੀ ਨੂੰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ। ਅਸੀਂ ਵੀ ਉੱਥੇ ਵੀ ਰੇਡੀਓ ਤੇ ਮੈਸੇਜ ਦੇਈਦੇ ਆ ਵੀ ਇੰਟਰਨੈਸ਼ਨਲ ਸਟੂਡੈਂਟ ਪੜ੍ਹਨ ਆਉਂਦੇ ਆ ਵੀ ਜਿਹੜੇ ਕੰਮ ਲਈ ਆਏ ਆ, ਇੰਨੇ ਵਧੀਆ ਮੁਲਕ ਨੇ ਅਮਰੀਕਾ ਕੈਨੇਡਾ ਹਨਾ, ਤੇ ਜੇ ਇੱਥੇ ਏਦਾਂ ਕੁਛ ਕਰਦੇ ਆ ਤੇ ਆਪਣੀ ਕਮਿਊਨਿਟੀ ਲਈ ਕੋਈ ਚੰਗੀ ਗੱਲ ਨਹੀਂ ਆ। ਜੀ ਜੀ ਧੰਨਵਾਦ ਜੀ, ਧੰਨਵਾਦ ਜੀ। ਕੋਈ ਜ਼ਰੂਰੀ ਨਹੀਂ ਵੀ ਇਕੱਲੇ ਇੰਟਰਨੈਸ਼ਨਲ ਸਟੂਡੈਂਟ ਹੀ, ਸਾਰੇ ਜਣੇ ਜਿਹੜੇ ਆ ਉੱਥੇ ਵੀ ਤੇ ਇੱਥੇ ਵੀ ਹੁਣ ਜਿਹੜੇ ਉੱਥੇ ਗੰਨਾਂ ਦਾ ਮਾਰੀ ਜਾਂਦੇ ਉਹ ਸਾਰੇ ਇੰਟਰਨੈਸ਼ਨਲ ਸਟੂਡੈਂਟ ਤਾਂ ਨਹੀਂ ਹੈਗੇ। ਇੱਧਰ ਵੈਨਕੂਵਰ ਸਾਈਡ ਜਿਹੜੇ ਇੱਧਰ ਦੇ ਬੋਰਡ ਸੋ ਇਹ ਇੱਕ ਹਿੱਸੇ ਦੇ ਉੱਤੇ ਨਾ ਤੁਸੀਂ ਇਸ ਨੂੰ ਜਿਹੜਾ ਉਹ ਕਰੋ, ਇਹ ਓਵਰਆਲ ਕਮਿਊਨਿਟੀ ਦੇ ਵਿੱਚ ਆਪਾਂ ਇਸ ਨੂੰ ਜਿਹੜਾ ਠੀਕ ਕਿੱਦਾਂ ਕਰਨਾ ਹੈ ਉਸ ਦੇ ਵੱਲ ਨੂੰ ਨਜ਼ਰ ਜਿਹੜੀ ਸਭ ਨੂੰ ਮਾਰਨੀ ਚਾਹੀਦੀ ਆ। ਅਗਲੇ ਕਾਲਰ ਨੇ ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਪਲਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਐਕਚੁਅਲੀ ਗੱਲ ਕਰਨੀ ਸੀਗੀ, ਆਪਣੇ ਪਹਿਲਾਂ ਗੱਲ ਹੋਈ ਸੀਗੀ, ਕਿਸੇ ਵੀ ਨੇ ਫੋਨ ਕੀਤਾ ਸੀਗਾ ਵੀ ਆਪਣੇ ਪੰਜਾਬੀ ਬਾਈ ਜਿਹੜਾ ਟਰੱਕ ਦੇ ਵਿੱਚ ਆਪਣੇ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੋਈ ਆ, ਗਲਤ ਕੰਮ ਕਰ ਰਹੇ ਨੇ। ਪਰ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਗਲਤੀ ਆਪਣੇ ਉਹਨਾਂ ਦੀ ਆ ਜਾਂਦੀ ਜਿਹੜੇ ਵੀਡੀਓ ਬਣਾ ਕੇ ਵਾਇਰਲ ਕਰਦੇ ਆ ਜੀ। ਬਈ ਵੀਡੀਓ ਬਣਾ ਕੇ ਵਾਇਰਲ ਕਰਨੀ ਹੈ, ਸਾਰੇ ਪਾਸੇ ਫਲਾਉਣੀ ਹੈ ਤੇ ਫਿਰ ਪੰਜਾਬੀ ਦੀ ਬਦਨਾਮੀ ਤਾਂ ਹੋਣੀ ਹੈ ਜੀ। ਤੇ ਨਾਲੇ ਦੂਜੀ ਗੱਲ ਇਹ ਹੁੰਦੀ ਹੈ ਵੀ ਜਿਹੜੇ ਬਨੇਵ ਲਾਉਂਦੇ ਵੀ ਹਾਂ ਉਹਨੇ ਐ ਕੀਤਾ ਜਾਂ ਅੰਦਰ ਗਿਆ ਜਾਂ ਜੋ ਵੀ ਹੈ, ਜਿਹਨੂੰ ਵੀ ਅੰਦਰ ਚੜਾਇਆ ਟਰੱਕ ਦੇ, ਵੀ ਕੀ ਮਜਬੂਰੀ ਹੋਈ, ਕੀ ਪਤਾ ਵੀ ਕੁਛ ਗਲਤ ਹੋਇਆ ਨਹੀਂ ਹੋਇਆ, ਵੀ ਤੁਸੀਂ ਪਹਿਲਾਂ ਸਮਝੋ ਵੀ ਫੇਰ ਉਹ ਗੱਲ ਤੇ ਵੀ ਮੁੱਦਾ ਉਠਾਓ। ਤੇ ਦੂਸਰੀ ਗੱਲ ਇਹ ਕਹਿ ਰਿਹਾ ਜੀ ਟਰੱਕ ਦੇ ਉੱਤੇ ਵੀ ਫੋਟੋ ਬਣਾਈ ਆ, ਬਈ ਬਾਬੇ ਤਾਂ ਚਾਰੇ ਪਾਸੇ ਹੀ ਆ ਜੀ, ਸਾਰੇ ਪਾਸੇ ਦੇਖਦੇ ਪਏ ਆ। ਬਾਕੀ ਇਹ ਆ ਜੀ ਵੀਡੀਓ ਬਣਾਉਣ ਤੋਂ ਪਹਿਲਾਂ ਸੋਚੋ, ਵਾਇਰਲ ਨਾ ਕਰੋ। ਆਪਣੇ ਪੰਜਾਬੀ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵਾਇਰਲ ਨਾ ਕਰੋ। ਵਾਇਰਲ ਕਰੋਗੇ ਤਾਂ ਬਦਨਾਮੀ ਆਪਣੀ ਹੋਣੀ ਆ, ਜ਼ਰੂਰੀ ਨਹੀਂ ਆਪਣੀ ਕਮਿਊਨਿਟੀ ਦੀ ਵੀਡੀਓ ਵਾਇਰਲ ਹੁੰਦੀ ਆ, ਬਾਹਰ ਗੋਰੇ ਵੀ ਦੇਖਦੇ ਹੋਣਗੇ ਜੀ। ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ, ਬਸ ਧਿਆਨ ਰੱਖਣਾ ਆਪਣੇ ਪੰਜਾਬੀ ਮੁੰਡੇ ਜਿੰਨੇ ਵੀ ਆਈ ਵੀਡੀਓ ਬਣਾਉਣ ਤੋਂ ਪਹਿਲਾਂ ਸੋਚਣ। ਬਿਲਕੁਲ ਜੀ, ਤੇ ਬਿਲਕੁਲ ਵੀਡੀਓ ਬਣਾਉਣ ਤੋਂ ਪਹਿਲਾਂ ਸੋਚਣ ਤੇ ਇਦਾਂ ਦੀ ਵੀਡੀਓ ਨਾ ਬਣੇ, ਇਦਾਂ ਦੀਆਂ ਕਰਤੂਤਾਂ ਵੀ ਨਾ ਕਰਨ। ਇਹ ਵੀ ਜਿਹੜੀ ਨਾਲ ਦੇ ਨਾਲ ਜਿਹੜੀ ਕਰਤੂਤ ਹੋਈ ਤਦੇ ਬਣਾਈ ਨਾ ਕਿਸੇ ਨੇ। ਬਿਲਕੁਲ। ਸੋ ਦੋਨੋਂ ਪਾਸੇ ਜਿਹੜਾ ਆਪਾਂ ਜਿਹੜਾ ਧਿਆਨ ਰੱਖੀਏ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹਨਾਂ ਦੀ ਵੀ ਗੱਲ ਠੀਕ ਆ ਵੀ ਇਦਾਂ ਦੇ ਜਿਹੜੇ ਕੰਮ ਜਿਹੜੇ ਨਾ ਕਰੋ, ਪਰ ਜੇ ਕਰਤੂਤ ਕੋਈ ਇਦਾਂ ਦੀ ਕਰਦਾ ਹੈ ਤੇ ਫਿਰ ਐਕਸਪੋਜ਼ ਵੀ ਕਈ ਵਾਰੀ ਕਰਨਾ ਹੀ ਪੈਂਦਾ, ਚਾਹੇ ਕੌੜਾ ਕੋਟੀ ਭਰਨਾ ਪਵੇ, ਕਿਉਂਕਿ ਅਦਰਵਾਈਜ਼ ਜੇ ਐਕਸਪੋਜ਼ ਨਹੀਂ ਕਰਾਂਗੇ ਤਾਂ ਰਹਿ ਕੇ ਉਹ ਗੱਲਾਂ ਚੱਲਦੀਆਂ ਰਹਿਣਗੀਆਂ। ਅਮਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਆਪਣੇ ਬਾਈ ਜੀ ਜਿਹੜੇ ਗੱਲ ਕਰਕੇ ਗਏ ਨਾ, ਮੈਂ ਪੁੱਛਣਾ ਵੀ ਜਿਹੜਾ ਬੰਦਾ ਟਰੱਕ ਦੇ ਫੋਟੋ ਲਾਉਂਦਾ, ਚਾਹੇ ਸੰਤਾਂ ਦੀ ਫੋਟੋ ਲਾਉਂਦਾ, ਚਲੋ ਆਪਣਾ ਸਤਿਕਾਰ ਤਾਂ ਮਨ ਦੇ ਵਿੱਚ ਹੈਗਾ ਹੀ ਆ, ਪਰ ਉਹ ਬੰਦੇ ਨੂੰ ਇਹ ਵੀ ਸੋਚਣਾ ਚਾਹੀਦਾ ਨਾ ਵੀ ਮੈਂ ਜਿਹੜਾ ਕੰਮ ਕਰਨ ਲੱਗਿਆ ਆ ਵੀ ਮੈਂ ਜੇ ਫੋਟੋ ਲਵਾਈ ਆ ਤਾਂ ਮੈਂ ਇਹ ਕੰਮ ਨਾ ਕਰਾਂ, ਹਨਾ। ਬਿਲਕੁਲ ਠੀਕ ਹੈ ਨਾ ਗੱਲ। ਅੱਛਾ ਦੂਜੀ ਗੱਲ ਇਹ ਹੈ ਬਾਈ ਜੀ, ਮੈਂ ਇੱਥੇ ਨਿਊ ਜਰਸੀ ਰਹਿਣਾ, ਮੈਂ ਟਰੱਕ ਚਲਾਉਣਾ ਤੇਲ ਵਾਲਾ, ਮੈਂ ਵੀ ਟੈਂਕਰ। ਤੇ ਮੈਂ ਗੱਲ ਕਰਨ ਲੱਗਿਆ ਸੀ ਵੀ ਜਦੋਂ ਆਪਣੇ ਇੱਥੇ ਵੱਡੀ ਗਿਣਤੀ ਵਿੱਚ ਗੁਜਰਾਤੀ ਰਹਿੰਦੇ ਆ ਨਿਊ ਜਰਸੀ ਵਿੱਚ, ਚਲੋ ਆਪਣਾ ਪੰਜਾਬੀ ਭਾਈਚਾਰਾ ਵੀ ਹੈਗਾ ਆ ਜੀ। ਤੇ ਭਾਜੀ ਜਦੋਂ ਕਿਤੇ ਮੂਵੀ ਥੀਏਟਰ 'ਚ ਜਾਈਦਾ ਜਾਂ ਰੈਸਟੋਰੈਂਟ 'ਚ ਜਾਈਦਾ, ਵੀ ਇਹ ਇੰਨੇ ਸਲੀਕੇ ਦੇ ਨਾਲ ਬੰਦੇ ਮਤਲਬ ਅੱਖ ਚੱਕ ਕੇ ਤਾਂ ਦੇਖਦੇ ਨੀ ਵੀ ਕੋਈ ਪੰਜਾਬੀ ਜਾਂ ਕੋਈ ਫੈਮਿਲੀ ਆਈ ਆ। ਇਹ ਸਾਡੇ ਪੰਜਾਬੀਆਂ ਨੂੰ ਐਡੀ ਭੈੜੀ ਆਦਤ ਆ ਨਾ, ਖਾਸ ਕਰਕੇ ਪੰਜਾਬੀ ਜਿਹੜੇ ਮੁੰਡੇ ਆ, ਵੇਲੇ ਪੜ ਕੇ ਭਾਜੀ ਜਨਾਨੀਆਂ ਧੀਆਂ ਭੈਣਾਂ ਦੇਖਣਗੇ ਵੀ ਤੁਹਾਡੇ ਘਰ ਧੀਆਂ ਭੈਣਾਂ ਹੈ ਨੀ। ਪਿਛਲੇ ਹਫ਼ਤੇ ਆਪਣੇ ਮੂਵੀ ਚੱਲੀ ਇੱਥੇ ਸਾਡੇ ਲੱਗੀ ਸੀਗੀ ਮਕਲਾਵਾ ਮੂਵੀ, ਦੇਖਣ ਚ ਲੱਗੇ ਸੀ ਫੈਮਿਲੀ ਦੇ ਨਾਲ ਭਾਜੀ, ਹਨਾ। ਜਦੋਂ ਸਾਰੀਆਂ ਫੈਮਿਲੀਆਂ ਆਈਆਂ ਉੱਥੇ 25-30 ਮਢੀਰ ਸੀਗੇ, 25-30 ਜਾਣੇ, ਹਨਾ ਭਾਜੀ। ਦਾਰੂ ਪੀ ਕੇ ਪਹਿਲਾਂ ਤਾਂ ਪਾਰਕਿੰਗ ਲਾਟ ਚ ਉਹਨਾਂ ਨੇ ਉਹ ਹੱਲਾ ਗੁੱਲਾ ਮਚਾਇਆ।
ਮੁੜ ਕੇ ਮੂਵੀ ਥੀਏਟਰ ਦੇ ਵਿੱਚ ਜਦੋਂ ਹਜੇ 5 ਮਿੰਟ ਦੀ ਮੂਵੀ ਚੱਲੀ ਹੈ ਨਾ, ਮੂਵੀ ਚੱਲੀ ਤੇ ਮੰਡੀਰ ਨੇ ਰੌਲਾ ਪਾ ਲਿਆ ਭਾਜੀ, ਉੱਥੇ ਥੱਪੜੋ ਥੱਪੜੀ ਹੋ ਗਏ ਅੰਦਰ ਹੀ। ਦੱਸੋ। ਉਹ ਚਲੋ ਇੱਕ ਬੰਦਾ ਬਜ਼ੁਰਗ ਸੀਗਾ, ਸਿਆਣਾ, ਐਨਕਾਂ ਉਹਦੇ ਲੱਗੀਆਂ ਹਨਾ ਨਿਗਾਹ ਵਾਲੀਆਂ, ਉਹਨੇ ਕਿਹਾ ਬਾਈ ਵੀ ਕਾਕਾ ਤੁਸੀਂ ਏਦਾਂ ਨਾ ਕਰੋ, ਵੀ ਸਾਰੇ ਪੈਸੇ ਖਰਚ ਕੇ ਆਏ ਆ, ਵੀ ਤੁਸੀਂ ਮੂਵੀ ਨਾ ਖਰਾਬ ਕਰੋ। ਉਹ ਵਿਚਾਰੇ ਬਜ਼ੁਰਗ ਦੀ ਐਨਕਾਂ ਤੋਂ ਲਾ ਕੇ ਥੱਪੜ ਥੱਪੜ ਉਹਦੇ ਮਾਰੇ। ਮੁੜ ਕੇ ਭਾਜੀ ਉਹਨਾਂ ਨੇ ਸਿਕਿਉਰਿਟੀ ਸੱਦੀ, ਸਿਕਿਉਰਿਟੀ ਨੇ ਉਹ ਕਟਾਪਾ ਉਹਨਾਂ ਦੇ ਚਾੜਿਆ, ਛੱਟਾਂ ਮਾਰ ਮਾਰ ਕੇ ਸ਼ਰਟਾਂ ਪਾੜ ਦਿੱਤੀਆਂ ਉਹਨਾਂ ਦੀਆਂ। ਕੀ ਮਤਲਬ ਆਪਣੀ ਕਮਿਊਨਿਟੀ ਦਾ ਜਲੂਸ ਕਢਾਉਂਦੇ ਆ ਇਹ। ਬਿਲਕੁਲ ਨਹੀਂ। ਥੈਂਕ ਯੂ ਭਾਜੀ ਇੰਨੀ ਇਹਨਾਂ ਨੂੰ ਅਕਲ ਨਹੀਂ ਹੈਗੀ ਵੀ ਸਾਡੇ ਘਰ ਵੀ ਧੀਆਂ ਭੈਣਾਂ ਹੈਗੀਆਂ, ਅਸੀਂ ਜਦੋਂ ਜਾਂਦੇ ਅਸੀਂ ਖਰੜ ਨਾ ਪਾਈਏ। ਜੀ ਬਿਲਕੁਲ। ਬਸ ਮੈਂ ਭਾਜੀ ਇੰਨੀ ਗੱਲ ਹੀ ਕਹਿਣਾ ਚਾਹੁੰਦਾ ਸੀ। ਬਾਕੀ ਪ੍ਰੋਗਰਾਮ ਬਹੁਤ ਵਧੀਆ ਤੁਹਾਡਾ। ਥੈਂਕ ਯੂ। ਤੇ ਤੁਸੀਂ ਕੈਰੀ ਔਨ ਰੱਖੋ। ਓਕੇ ਭਾਜੀ, ਥੈਂਕ ਯੂ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਇਹ ਖਬਰ ਜਿਹੜੀ ਇਹ ਜਿਹੜੀ ਭਾਈ ਸਾਹਿਬ ਦੱਸ ਕੇ ਗਏ ਆ ਨਾ, ਇਹ ਫ੍ਰਿਜਨੋ ਤੋਂ ਵੀ ਸਾਨੂੰ ਬਹੁਤ ਕਾਲਾਂ ਆਈਆਂ ਵੀ ਫ੍ਰਿਜਨੋ 'ਚ ਜਦੋਂ ਅਸੀਂ ਮੂਵੀ ਥੀਏਟਰ 'ਚ ਜਾਂਦੇ ਆ ਤੇ ਉੱਥੇ ਕਈ ਜਿਹੜੇ ਮੁੰਡੇ ਇਦਾਂ ਦੇ ਹੁੰਦੇ ਜੰਗ ਤੇ ਕਈ ਪਰਿਵਾਰਾਂ ਸਮੇਤ ਗਏ ਹੁੰਦੇ ਤੇ ਉੱਥੇ ਚੀਕਾਂ ਮਾਰ ਕੇ ਨਾ, ਜਿੱਦਾਂ ਇੰਡੀਆ ਦੇ ਵਿੱਚ ਰਿਕਸ਼ੇ ਵਾਲੇ ਜਦੋਂ ਜਾਂਦੇ ਹੁੰਦੇ ਸੀ ਥੀਏਟਰ 'ਚ ਜਾਓ ਚੀਕਾਂ ਮਾਰਦੇ, ਉਹ ਪੋਜੀਸ਼ਨ ਇੱਥੇ ਕਰਦੇ ਹੈਗੇ ਆ। ਸੋ ਪਲੀਜ਼, ਇਹ ਇੰਡੀਆ ਨਹੀਂ ਹੈਗਾ, ਅਮਰੀਕਾ ਆ। ਮੁੜ ਕੇ ਕਿਤੇ ਇਹ ਨਾ ਹੋਵੇ ਕਿੰਨੇ ਜਾਣੇ ਹੈਗੇ ਪੋਲੀਟੀਕਲ ਅਸਾਈਲਮ ਤੇ ਕਈਆਂ ਦੇ ਕੋਲ ਸਿਟੀਜ਼ਨ ਹੈ ਨਹੀਂ, ਤੇ ਕੁਛ ਨਾ ਕੁਛ ਜੇ ਚਾਰਜਸ ਲੱਗ ਗਏ, ਕੋਈ ਮਿਸਡਿਮੀਨਰ ਫੈਲਨੀ, ਤਾਂ ਫਿਰ ਤੁਸੀਂ ਡਿਪੋਰਟ ਹੋਵੋਗੇ। ਹੁਣ ਦੇਖੋ ਹਰਜੋਤ ਸਿੰਘ ਜੀ, ਇੱਕ ਸਾਡੇ ਫੇਸਬੁੱਕ ਦੇ ਉੱਤੇ ਕਮੈਂਟ ਆ ਕੁਲਦੀਪ ਸਿੰਘ ਦਾ, ਕਹਿੰਦੇ ਅਸੀਂ ਤੇ ਇਸ ਟਾਊਨ ਦੇ ਵਿੱਚ ਮੂਵ ਹੋਣ ਬਾਰੇ ਸੋਚ ਰਹੇ ਸੀ, ਪਰ ਲੱਗਦਾ ਨਹੀਂ ਉਹ ਮੂਵ ਹੋਣਗੇ। ਹੁਣ ਤੁਸੀਂ ਦੇਖੋ ਵੀ ਇਦਾਂ ਦੀ ਕੋਈ ਚੀਜ਼ ਹੋਊਗੀ ਤਾਂ ਕਿੱਦਾਂ ਅਗਲੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਕੀ ਬੀਤਦੀ ਆ। ਅਗਲਾ ਕਈ ਕੁਛ ਜਿਹੜਾ ਉਹ ਸੋਚ ਰਿਹਾ ਹੁੰਦਾ, ਜਿਹੜੇ ਉੱਤੇ ਪਹਿਲੋਂ ਬੜੇ ਲੰਮੇ ਸਮੇਂ ਤੋਂ ਵੀ ਰਹਿ ਰਹੇ ਹੁੰਦੇ ਆ, ਉਹਨਾਂ ਲਈ ਵੀ ਜਿਹੜਾ ਮੁਸ਼ਕਲ ਪਤਾ ਨਹੀਂ ਇੰਨਾ ਜਲੂਸ ਨਿਕਲਣਾ। ਰਾਜਕਨਵੀਰ ਸਿੰਘ ਜੀ, ਲੋੜ ਆਈ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਲੋੜ ਆਈ ਕੈਲੀਫੋਰਨੀਆ 'ਚ ਇੱਕ ਇਦਾਂ ਦਾ ਟਾਊਨ ਆ ਜਿੱਥੇ ਸਭ ਤੋਂ ਵੱਧ ਜਿਹੜੇ FBI ਦੇ ਰਿਟਾਇਰਡ ਆਫੀਸਰਸ ਰਹਿੰਦੇ ਆ, ਸਭ ਤੋਂ ਵੱਧ। ਸੋ ਮੁੜ ਕੇ ਉਹਨੀ ਆਪਣਾ ਗੋਰਿਆਂ ਨੇ ਟਾਊਨ ਖਰਾਬ ਥੋੜ੍ਹਾ ਕਰਨਾ, ਚੱਕ ਕੇ ਉਹਨੀ ਅੰਦਰ ਕਰਨੇ ਆ। ਤੇ ਪਿੱਛੇ ਜਿਹਾ ਇੱਕ ਮੌਸਕ ਦੇ ਵੇਲੇ ਵੀ ਬਹੁਤ ਰੌਲਾ ਉੱਥੇ ਪਿਆ ਸੀਗਾ। ਸੋ ਮੁੜ ਕੇ ਸਾਰਿਆਂ ਦੀ ਬਦਨਾਮੀ ਹੋਣੀ, ਫੇਰ ਕਹਿਣਾ ਜੀ ਦੇਖੋ ਜੀ ਜਿਹੜੀਆਂ ਸਿੱਖਾਂ ਦੀਆਂ ਆਰਗੇਨਾਈਜੇਸ਼ਨਾਂ ਆ ਇਹ ਸਾਡੀਆਂ ਹੈਲਪ ਨਹੀਂ ਕਰਦੀਆਂ, ਸਾਡੇ ਨਾਲ ਧੱਕਾ ਹੁੰਦਾ ਹੈਗਾ ਆ। ਸੋ ਇਹ ਬੰਦੇ ਜਿਹੜੇ ਜਿੰਨੇ ਵੀ ਗਲਤ ਕੰਮ ਕਰ ਰਹੇ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ, ਰਿਪੋਰਟ ਕਰਨਾ ਚਾਹੀਦਾ ਪੁਲਿਸ ਨੂੰ, ਕਿਸੇ ਦਾ ਇਹਦਾ ਸਾਥ ਨਹੀਂ ਦੇਣਾ ਚਾਹੀਦਾ ਜੀ। ਤੇ ਸਮਾਂ ਜਿਹੜਾ ਸਾਡਾ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਮਿਲਦੇ ਆ ਜਿਹੜਾ ਜੀ ਸਭ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਾਨੀ ਜੀ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। मैं पंजाबी बोलिया किते भुल ना जाई जवाना। सत श्री अकाल दोस्तों, मैं तुहाडा अपना जैस टामी, तुसीं सुन रहे हो पंजाबी रेडियो USA। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਤੇ ਤੁਸੀਂ ਇਹਨਾਂ ਤੋਂ ਆਰਗੈਨਿਕ ਅਤੇ ਗਲੂਟਨ ਫ੍ਰੀ ਆਟਾ, ਦਾਲਾਂ ਅਤੇ ਮਸਾਲੇ ਵੀ ਖਰੀਦ ਸਕਦੇ ਹੋ। ਦੇਸੀ ਦਵਾਈਆਂ ਅਤੇ ਕੁਦਰਤੀ ਜੜੀਆਂ ਬੂਟੀਆਂ ਵੀ ਖਰੀਦ ਸਕਦੇ ਹੋ, ਅਤੇ ਨਾਲ ਹੀ ਖਰੀਦ ਸਕਦੇ ਹੋ ਭਾਰਤੀ ਗਰੋਸਰੀ, ਮਸਾਲੇ, ਮਠਿਆਈਆਂ, ਬਰਤਨ, ਕਹੀ, ਦਾਤੀ, ਰੰਬੇ ਅਤੇ ਦੇਸੀ ਮੰਜੇ ਵੀ ਖਰੀਦ ਸਕਦੇ ਹੋ। ਤਾਜ਼ਾ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਪੰਜਾਬੀ ਸਟਾਈਲ ਆਟਾ, ਕਣਕ ਦਾ